ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਅਤੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 24 ਤਰੀਕ ਆ ਅਤੇ ਦਿਨ ਜਿਹੜਾ ਬੁੱਧਵਾਰ ਆ ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ ਦੇ ਲਈ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕਵਰਡ ਕੈਲੀਫੋਰਨੀਆ ਦੇ ਲਈ ਇਹਨਾਂ ਨੂੰ ਕਾਲ ਕਰੋ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਮਲਕੀਤ ਸਿੰਘ ਪਾਵਲਾ, ਪਰਮਜੀਤ ਕੌਰ ਪਾਵਲਾ, ਜਰਨੈਲ ਸਿੰਘ ਸਹੋਤਾ, ਇਹ ਸਾਰੇ ਜਣੇ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਗੁਰਮੇਲ ਸਿੰਘ ਵਾਸੀ, ਬਲਬੀਰ ਵਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਲਵਿੰਦਰ ਸਿੰਘ ਗੋਲਡੀ ਟਰਕਿੰਗ ਗ੍ਰੀਨਵੁੱਡ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਮੀਨਾ ਪਾਲ ਪੈਂਸਲਵੇਨੀਆ, ਮੱਖਣ ਸਿੰਘ ਮਾਨ ਵਿਸਕਾਂਸਨ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਵਿੰਦਰ ਸਿੰਘ ਟੈਨਸੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਵੱਲ ਜੇ ਚੱਲੀਏ ਤਾਂ ਕਹਿੰਦੇ ਨਿਊਯਾਰਕ ਅਤੇ ਨਿਊ ਜਰਸੀ ਅਤੇ ਕਨੈਟੀਕਟ ਸਟੇਟਸ ਜਿਹੜੀਆਂ ਆ, ਤਿੰਨਾਂ ਨੇ ਜਿਹੜਾ ਆ 14 ਦਿਨਾਂ ਦਾ ਕੁਆਰੰਟੀਨ ਉਹਨਾਂ ਯਾਤਰੀਆਂ 'ਤੇ ਲਾ ਦਿੱਤਾ ਹੈ ਜਿਹੜੀਆਂ ਹੌਟ ਸਪੌਟ ਸਟੇਟਸ ਤੋਂ ਆਉਣਗੀਆਂ। ਸੋ ਜਿਨ੍ਹਾਂ ਸਟੇਟਾਂ ਦੇ ਵਿੱਚ ਕਰੋਨਾ ਵਾਇਰਸ ਦਾ ਕੇਸਾਂ ਦਾ ਵਾਧਾ ਹੋਇਆ ਜਾਂ ਜ਼ਿਆਦਾ ਗਿਣਤੀ ਆ, ਜੇ ਉਹਨਾਂ ਤੋਂ ਨਿਊਯਾਰਕ, ਨਿਊ ਜਰਸੀ ਅਤੇ ਕਨੈਟੀਕਟ ਦੇ ਵਿੱਚ ਕੋਈ ਵੀ ਜਾਊਗਾ ਟਰੈਵਲ ਕਰਨ, ਉਹਨਾਂ ਨੂੰ 14 ਦਿਨ ਜਿਹੜਾ ਆ ਕੁਆਰੰਟੀਨ ਕਰਨਾ ਪਊਗਾ, ਆਪਣੇ ਘਰਾਂ ਦੇ ਵਿੱਚ ਰਹਿਣਾ ਪਊਗਾ। ਸੋ ਜੇ ਆਪਾਂ ਦੱਸਦੇ ਜਾਈਏ, ਕਰੋਨਾ ਵਾਇਰਸ ਦੇ ਨਾਲ ਕੇਸਾਂ ਦੀ ਗਿਣਤੀ ਬਹੁਤ ਜ਼ਿਆਦਾ, ਰਾਜਕਨਵੀਰ ਸਿੰਘ ਜੀ, ਵੱਧ ਰਹੀ ਹੈਗੀ ਆ। ਜਿਹੜਾ ਇੱਕ ਕਹਿੰਦੇ ਵੀ ਕੈਲੀਫੋਰਨੀਆ ਦੀ, ਜੇ ਮੈਂ ਥੋੜ੍ਹੀ ਜਿਹੀ ਐਗਜ਼ਾਮਪਲ ਦਿੰਦਾ ਜਾਵਾਂ ਕਿਉਂਕਿ ਆਪਾਂ ਸੀਰੀਅਸਲੀ ਨਹੀਂ ਲੈ ਰਹੇ, ਕੈਲੀਫੋਰਨੀਆ ਦੇ ਵਿੱਚ ਸ਼ਾਸਤਾ ਕਾਉਂਟੀ ਦੇ ਵਿੱਚ ਇੱਕ ਬੰਦਾ ਕਹਿੰਦੇ ਵੀ 20 ਸਾਲਾਂ ਦਾ ਨੌਜਵਾਨ ਇੱਕ ਆਪਣੇ ਪਰਿਵਾਰਕ ਫੈਮਿਲੀ ਗੈਦਰਿੰਗ ਸੀਗੀ, ਉੱਥੇ ਗਿਆ ਅਤੇ ਬਾਅਦ ਦੇ ਵਿੱਚ ਜਦੋਂ ਉਸ ਨੂੰ ਲੱਗਾ ਵੀ ਬੁਖਾਰ ਵਗੈਰਾ ਚੜ੍ਹਿਆ ਵੀ ਮੈਨੂੰ ਕਰੋਨਾ ਹੋ ਸਕਦੀ, ਉਸਨੇ ਟੈਸਟ ਕੀਤਾ, ਪੋਜ਼ੀਟਿਵ ਪਾਇਆ ਟੈਸਟ। ਅਤੇ ਬਾਅਦ ਦੇ ਵਿੱਚ ਜਿਹੜੀ ਆ ਸ਼ਾਸਤਾ ਕਾਉਂਟੀ ਦੇ ਜਿੰਨੇ ਵੀ ਜਿਹੜੇ ਹੈਲਥ ਆਫੀਸ਼ੀਅਲਸ ਆ, ਉਹਨਾਂ ਨੇ ਪੂਰੀ ਹੀ ਜਿਹੜੀ ਇਹ ਫੈਮਿਲੀ ਦੀ ਗੈਦਰਿੰਗ ਸੀ, ਪਾਰਟੀ ਸੀ, ਉਹਨਾਂ ਦੀ ਟੈਸਟਿੰਗ ਕੀਤੀ ਅਤੇ ਕਹਿੰਦੇ ਦਰਜਨ ਤੋਂ ਵੱਧ ਜਿਹੜੇ ਕੇਸ ਆ ਉਹ ਇੱਕ ਪਾਰਟੀ ਦੇ ਵਿੱਚੋਂ ਹੀ ਹੋ ਗਏ, ਉਹ ਇਸ ਇੱਕ ਨੌਜਵਾਨ ਤੋਂ। ਸੋ ਹੁਣ ਸ਼ਾਸਤਾ ਕਾਉਂਟੀ ਦੇ ਵਿੱਚ 86 ਦੇ ਕਰੀਬ ਕਨਫਰਮ ਕੇਸਿਸ ਹੋ ਗਏ ਅਤੇ 25 ਲੋਕ ਕੁਆਰੰਟੀਨ ਕੀਤੇ ਗਏ ਆ ਅਤੇ 2 ਹਸਪਤਾਲ ਦੇ ਵਿੱਚ ਅਤੇ 4 ਮੌਤਾਂ ਹੋ ਗਈਆਂ। ਹਾਲਾਂਕਿ ਉੱਥੇ ਪਹਿਲਾਂ ਕੋਈ ਵੀ ਇੱਦਾਂ ਦਾ ਕੇਸ ਨਹੀਂ ਸੀ। ਇਹ ਟੋਟਲੀ ਇੱਕ ਤਰ੍ਹਾਂ ਨਾਲ ਪੇਂਡੂ ਏਰੀਆ ਹੈਗਾ, ਰੂਰਲ ਏਰੀਆ ਹੈਗਾ। ਸੋ ਇਸ ਤਰ੍ਹਾਂ ਜਿਹੜੀ ਕਰੋਨਾ ਵਾਇਰਸ ਜਿਹੜੀ ਆ ਉਹ ਫੈਲਦੀ ਆ। ਜੀ ਬਿਲਕੁਲ। ਸੋ ਇਹ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਜਿਹੜੀ ਇਸ ਦੇ ਵਿੱਚ ਹਰਜੋਤ ਸਿੰਘ ਜੀ ਜ਼ਰੂਰਤ ਹੈਗੀ ਆ। ਸੋ ਹੁਣ ਦੇਖਦੇ ਹਾਂ ਵੀ ਕੀ ਜਿਹੜਾ ਉਹ ਹੋਊਗਾ। ਕੱਲ੍ਹ ਆਪਾਂ ਜਿੱਦਾਂ ਖਬਰ ਚਰਚਾ ਦੱਸੀ ਸੀਗੀ ਵੀ ਫੈਡਰਲ ਸਰਕਾਰ ਜਿਹੜੀ ਟੈਸਟਿੰਗ ਦੇ ਮਾਮਲੇ ਦੇ ਵਿੱਚ ਆਪਣਾ ਹੱਥ ਜਿਹੜਾ ਉਹ ਪਿੱਛੇ ਖਿੱਚਣ ਦੀ ਕਵਾਇਦ ਵੱਲ ਨੂੰ ਹੈਗੀ ਆ। ਪਰ ਨਾਲ ਹੀ ਇਹ ਵੀ ਜਿਹੜੀ ਇੱਕ ਰਿਪੋਰਟ ਹੋਰ ਵੀ ਆ ਰਹੀ ਆ ਵੀ ਫੈਡਰਲ ਸਰਕਾਰ ਕਹਿ ਰਹੀ ਆ ਵੀ ਜਿਹੜੀ ਕਰੋਨਾ ਵਾਇਰਸ ਦੀ ਟੈਸਟਿੰਗ ਆ ਉਹ ਵਾਧੇ ਵੱਲ ਨੂੰ ਆ, ਪਰ ਉਹਨਾਂ ਨੇ ਫੰਡਿੰਗ ਨੂੰ ਲੈ ਕੇ ਉਸ ਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ। ਨੋ ਡਾਊਟ ਕਰੋਨਾ ਵਾਇਰਸ ਦੀ ਜਿਹੜੀ ਇਸ ਟਾਈਮ ਟੈਸਟਿੰਗ ਆ ਉਹ ਵੱਧ ਜਿਹੜੀ ਹੋ ਰਹੀ ਆ, ਕਿਉਂਕਿ ਲੋਕਾਂ ਦੇ ਵਿੱਚ ਚਿੰਤਾ ਜਿਹੜੀ ਆ ਡੈਫੀਨੇਟਲੀ ਜਿਹੜੀ ਉਹ ਵਧੀ ਪਈ ਆ। ਸੋ ਇਹ ਉਹਨਾਂ ਦੇ ਇੱਕ ਹਿਸਾਬ ਦੇ ਨਾਲ ਜਿਹੜੇ ਫੰਡਿੰਗ ਕੱਟਸ ਨੂੰ ਸੀਗਾ ਉਸ ਦੇ ਰਿਸਪੌਂਸ ਦੇ ਵਜੋਂ ਉਹਨਾਂ ਨੇ ਇਹ ਬਿਆਨ ਜਿਹੜਾ ਉਹ ਦਿੱਤਾ ਸੀਗਾ। ਸੋ ਉੱਧਰ ਜਿਹੜਾ ਇੰਟਰਨੈਸ਼ਨਲ ਮੋਨੀਟਰੀ ਫੰਡ ਜਿਹੜਾ IMF ਹੈਗਾ, ਹਰਜੋਤ ਸਿੰਘ ਜੀ, ਉਹਨਾਂ ਨੇ ਕਿਹਾ ਵੀ ਜਿਹੜੀ ਗਲੋਬਲ ਇਕੋਨਮੀ ਆ, ਜਿਹੜਾ ਵਿਸ਼ਵ ਦਾ ਅਰਥਚਾਰਾ ਹੈਗਾ ਆ, ਉਹ ਇਸ ਸਾਲ ਦੇ ਵਿੱਚ ਤਕਰੀਬਨ 5% 5% ਜਿਹੜਾ ਆ ਉਹ ਸ਼ਰਿੰਕ ਕਰੇਗਾ, ਸੁੰਗੜ ਜਿਹੜਾ ਉਹ ਜਾਵੇਗਾ। ਕਹਿੰਦੇ ਵੀ ਜਿਹੜੀ ਰਿਕਵਰੀ ਦੀ ਉਮੀਦ ਲਾਈ ਬੈਠੇ ਸੀਗੇ ਵੀ ਸਭ ਕੁਛ ਚਹਿਲ ਕਦਮੀ, ਚਹਿਲ ਪਹਿਲ ਪਹਿਲੋਂ ਦੀ ਤਰ੍ਹਾਂ ਹੋ ਜਾਊਗੀ, ਉਸ ਪਾਸੇ ਵੱਲ ਨੂੰ ਜਿਹੜਾ ਕੰਮ ਅਜੇ ਹਾਲ ਦੀ ਘੜੀ ਜਿਹੜਾ ਉਹ ਨਹੀਂ ਵੱਧ ਰਿਹਾ, ਖਾਸ ਕਰਕੇ ਇਕਨੋਮਿਕ ਤੌਰ ਦੇ ਉੱਤੇ। ਸੋ ਇਹ ਹੁਣ ਜਿਹੜਾ ਇੱਕ ਨਵਾਂ ਚਿੰਤਾ ਦਾ ਵਿਸ਼ਾ ਜਿਹੜਾ ਇਕਨੋਮਿਕ ਤੌਰ ਦੇ ਉੱਤੇ ਚੱਲ ਰਿਹਾ। ਆਰਥਿਕ ਮਾਹਰਾਂ ਨੇ
ਤਾਂ ਪਹਿਲਾਂ ਹੀ ਇਹ ਕਿਆਸਰਾਈਆਂ ਲਾਈਆਂ ਸੀਗੀਆਂ ਵੀ ਇਸ ਕਰੋਨਾ ਵਾਇਰਸ ਕੋਵਿਡ-19 ਪੈਂਡੈਮਿਕ ਮਹਾਂਮਾਰੀ ਦੇ ਚੱਲਦਿਆਂ ਜਿਹੜਾ ਆਰਥਿਕ ਤਾਣਾ ਬਾਣਾ ਆ ਉਸ ਨੂੰ ਮੁੜ ਲੀਹ ਦੇ ਉੱਤੇ ਆਉਣ ਦੇ ਲਈ ਸਮਾਂ ਜਿਹੜਾ ਉਹ ਲੰਬਾ ਸਮਾਂ ਉਹ ਲੱਗ ਸਕਦਾ ਆ। ਉਧਰ ਚਾਈਨਾ ਤੋਂ ਹਰਜੋਤ ਸਿੰਘ ਜੀ ਇਸ ਦੇ ਬਾਬਤ ਇਹ ਖਬਰ ਆ ਰਹੀ ਆ, ਉਹਨਾਂ ਨੇ ਨਿਊਸੈਲਿਕ ਐਸਿਡ ਕਰੋਨਾ ਵਾਇਰਸ ਟੈਸਟ ਜਿਹੜੀਆਂ ਕਹਿੰਦੇ ਜਦੋਂ ਤੋਂ ਪੈਂਡੈਮਿਕ ਸ਼ੁਰੂ ਹੋਇਆ ਆ ਉਹ ਤੋਂ ਲੈ ਕੇ ਹੁਣ ਤੱਕ 90 ਮਿਲੀਅਨ ਜਿਹੜੀਆਂ ਟੈਸਟ ਆ ਉਹ ਕੀਤੇ ਨੇ। ਸੋ ਇਹ ਇੱਕ ਚੀਨੀ ਅਧਿਕਾਰੀ ਆ, ਉਹਨਾਂ ਨੇ ਜਿਹੜਾ ਉਹ ਦੱਸਿਆ ਉੱਥੋਂ ਦੇ ਜਿਹੜੇ ਸਟੇਟ ਮੀਡੀਆ ਦੇ ਹਵਾਲੇ ਦੇ ਨਾਲ। ਹੁਣ ਇਹ ਨਹੀਂ ਪਤਾ ਵੀ ਇਹ ਸੱਚ ਬੋਲਦੇ ਨੇ ਕਿ ਇਹ ਝੂਠ ਬੋਲਦੇ ਨੇ, ਕਿਉਂਕਿ ਇਹਨਾਂ ਦੇ ਆંકੜਿਆਂ ਦੇ ਉੱਤੇ, ਇਹਨਾਂ ਦੇ ਨੰਬਰਸ ਦੇ ਉੱਤੇ ਹਮੇਸ਼ਾ ਹੀ ਜਿਹੜਾ ਆ ਉਹ ਸਵਾਲ ਜਿਹੜਾ ਉਹ ਰਹਿੰਦਾ ਆ। ਅਤੇ ਜਿੱਦਾਂ ਆਪਣੇ ਕਿਉਂਕਿ ਰਾਸ਼ਟਰਪਤੀ ਟਰੰਪ ਬਾਰ-ਬਾਰ ਕਹਿ ਰਹੇ ਆ ਵੀ ਜਿਹੜਾ ਸਾਡਾ ਟੈਸਟਿੰਗ ਦਾ ਢਾਂਚਾ ਉਹ ਸਭ ਤੋਂ ਵਧੀਆ ਆ, ਸਭ ਤੋਂ ਜ਼ਿਆਦਾ ਕੀਤੇ ਆ। ਸੋ ਆਈ ਥਿੰਕ ਉਹਨਾਂ ਨੇ ਉਸ ਰਿਸਪੌਂਸ ਦੇ ਵਿੱਚ ਇਹ ਆંકੜਾ ਜਿਹੜਾ ਉਹ ਸਾਰਿਆਂ ਦੇ ਸਾਹਮਣੇ ਪੇਸ਼ ਕੀਤਾ ਹੈਗਾ ਆ। ਜੀ, ਅਗਲੀ ਖਬਰ ਜਿਹੜੀ ਆ ਉਹ ਖਾਸ ਕਰਕੇ ਕਾਲੇ ਮੂਲ ਦੇ ਜਿਹੜੀਆਂ ਬੀਬੀਆਂ ਆ ਉਹਨਾਂ ਨੂੰ ਲੈ ਕੇ ਆ। ਕਹਿੰਦੇ ਵੀ ਬੇ ਏਰੀਏ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ 10 ਸਭ ਤੋਂ ਵੱਡੀਆਂ ਕੰਪਨੀਆਂ ਆ ਉਹਨਾਂ 'ਚ ਇੱਕ ਵੀ ਕਾਲੇ ਮੂਲ ਦੀ ਜਿਹੜੀ ਬੀਬੀ ਆ ਉਹ EMPLOYEE ਹੈ ਨਹੀਂ। ਸੋ ਇਹ ਜਿਹੜਾ ਹੈ ਡਾਟਾ ਇੱਕ ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰ ਡਾਕਟਰ ਸਕਾਟ ਮਾਇਰਸ ਲਿਫਟਨ ਜਿਹੜੇ ਆ ਉਹਨਾਂ ਨੇ ਇਹ ਰਿਸਰਚ ਕੀਤੀ ਅਤੇ ਸੈਨ ਫਰਾਂਸਿਸਕੋ ਗੇਟ ਨੂੰ ਦੱਸਿਆ ਵੀ ਜਿਹੜੀਆਂ ਵੱਡੀਆਂ ਕੰਪਨੀਆਂ ਆ ਉਹਨਾਂ 'ਚ ਇੱਕ ਵੀ ਜਿਹੜੀ ਬੀਬੀ ਹੈ ਨਹੀਂ ਕਾਲੇ ਮੂਲ ਦੀ, ਅਤੇ 47% ਦੇ ਕਰੀਬ ਕਹਿੰਦੇ ਜਿਹੜੇ ਉਹਨਾਂ ਦੇ EMPLOYEE ਹੈਗੇ ਆ ਉਹ ਏਸ਼ੀਅਨ ਅਮਰੀਕਨ ਹੈਗੇ ਆ। ਸੋ ਹੁਣ ਪਿਛਲੇ ਦਿਨਾਂ 'ਚ ਸਾਨੂੰ ਸਾਰਿਆਂ ਨੂੰ ਪਤਾ ਆ ਵੀ ਕਿੱਦਾਂ ਜਿਹੜੇ ਪ੍ਰੋਟੈਸਟ ਹੋ ਰਹੇ ਹੈਗੇ ਆ ਵੱਖ-ਵੱਖ ਇਸ਼ੂਜ਼ ਨੂੰ ਲੈ ਕੇ। ਸੋ ਇਹ ਵੀ ਇੱਕ ਜਿਹੜਾ ਵੱਡਾ ਇਸ਼ੂ ਆ ਵੀ ਇਹ ਕਿਸ ਤਰ੍ਹਾਂ ਹੋ ਸਕਦਾ ਜੇ ਕਹਿੰਦੇ ਵੀ 10 ਵੱਡੀਆਂ ਕੰਪਨੀਆਂ ਅਤੇ ਇੱਕ ਵੀ ਕਾਲੇ ਮੂਲ ਦੀ ਜਿਹੜੀ ਆ ਲੇਡੀ ਉਹਨਾਂ 'ਚ EMPLOYEE ਨਾ ਹੋਵੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਵੀ ਕੱਲ੍ਹ ਜਿਹੜੇ 7000 ਨਵੇਂ ਕੇਸ ਜਿਹੜੇ ਉਹ ਆਏ ਨੇ। ਸੋ ਉਸ ਤੋਂ ਪਿਛਲੇ ਦਿਨ ਜਿਹੜੇ ਉਹ 5000 ਸੀਗੇ। ਸੋ ਰੋਜ਼ਾਨਾ ਜਿਹੜੇ ਆ ਇਹ ਆંકੜੇ ਵੱਧ ਰਹੇ ਨੇ। ਸੋ ਸਾਰਿਆਂ ਨੂੰ ਬਹੁਤ ਜ਼ਿਆਦਾ ਇhtiyਾਤ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਫਲੋਰੀਡਾ ਦੇ ਵਿੱਚ ICU ਆਕੂਪੈਂਸੀ ਜਿਹੜੀ ਉਹ ਬਹੁਤ ਜ਼ਿਆਦਾ ਵਧੀ ਹੈਗੀ ਆ ਪਹਿਲਾਂ ਦੇ ਮੁਕਾਬਲੇ। ਸੋ ਹੌਸਪੀਟਲਾਈਜੇਸ਼ਨ ਰੇਟ ਜਿਹੜੇ ਆ ਉਹ ਕਿਤੇ ਨਾ ਕਿਤੇ ਕਹਿੰਦੇ ਆ ਵੀ ਉਹ ਤਾਂ ਵੱਲ ਨੂੰ ਜਿਹੜੇ ਉਹ ਵੱਧ ਸਕਦੇ ਆ ਜਦੋਂ ਤੋਂ ਜੁਲਾਈ ਤੋਂ ਬਾਅਦ ਦੇ ਵਿੱਚ ਇੱਧਰ ਦੁਬਾਰਾ ਇਹਨਾਂ ਨੇ ਰੀਓਪਨ ਕੀਤਾ ਸੀਗਾ ਫਲੋਰੀਡਾ ਨੂੰ। ਉੱਧਰ ਕੱਲ੍ਹ ਜਿਹੜੀ ਫੀਨਿਕਸ ਦੇ ਵਿੱਚ ਰਾਸ਼ਟਰਪਤੀ ਟਰੰਪ ਹੋਣਾ ਦੀ ਰੈਲੀ ਹੋਈ ਸੀਗੀ ਹਰਜੋਤ ਸਿੰਘ ਜੀ, ਉਸ ਦੇ ਵਿੱਚ ਉੱਥੋਂ ਦੇ ਜਿਹੜੇ ਲੋਕਲ ਜਿਹੜੀ ਐਨਫੋਰਸਮੈਂਟ ਆਫਿਸਰ ਸੀਗੇ ਉਹਨਾਂ ਨੇ ਜਿਹੜੀਆਂ ਪਬਲਿਕ ਦੇ ਵਿੱਚ ਮਾਸਕ ਪਾਉਣਾ ਦੀ ਜਿਹੜੀ ਸੀਗੀ ਉੱਥੇ ਉਹਨਾਂ ਨੇ ਰੱਖਿਆ ਹੋਇਆ ਆ, ਉਸ ਨੂੰ ਉਹਨਾਂ ਨੇ ਇਨਫੋਰਸ ਨਹੀਂ ਕੀਤਾ, ਯਾਨੀ ਕਿ ਲਾਗੂ ਨਹੀਂ ਕੀਤਾ। ਅਤੇ ਉੱਥੇ ਜਿਹੜੇ ਲੋਕ ਰਾਸ਼ਟਰਪਤੀ ਟਰੰਪ ਦੀ ਰੈਲੀ ਦੇ ਵਿੱਚ ਪਹੁੰਚੇ ਸੀਗੇ ਉਹਨਾਂ ਦੇ ਸਪੋਰਟਰਸ, ਉਹਨਾਂ ਨੇ ਕਈਆਂ ਨੇ ਮਾਸਕ ਵੀ ਨਹੀਂ ਸੀ ਪਾਏ ਅਤੇ ਸੋਸ਼ਲ ਡਿਸਟੈਂਸਿੰਗ ਗਾਈਡਲਾਈਨਸ ਆ ਉਸ ਦੀ ਪਾਲਣਾ ਵੀ ਜਿਹੜੀ ਉਹ ਨਹੀਂ ਕੀਤੀ। ਸੋ ਆਪਾਂ ਆਲਰੇਡੀ ਦੇਖ ਰਹੇ ਹਾਂ ਵੀ ਬਹੁਤ ਸਾਰੇ ਸੂਬਿਆਂ ਦੇ ਵਿੱਚ ਕੇਸ ਜਿਹੜੇ ਉਹ ਵੱਧ ਰਹੇ ਆ ਅਤੇ ਜਿੱਦਾਂ ਪ੍ਰੋਟੈਸਟ ਦੇ ਦੌਰਾਨ ਲੋਕਾਂ ਨੂੰ ਚਿੰਤਾ ਸੀ ਅਤੇ ਉਸੇ ਤਰੀਕੇ ਦੇ ਨਾਲ ਇਹਨਾਂ ਰੈਲੀਜ਼ ਦੇ ਦੌਰਾਨ ਵੀ ਜਿਹੜੀ ਇਹ ਚਿੰਤਾ ਹੈ ਖਾਸ ਕਰਕੇ ਹੈਲਥ ਅਫੀਸ਼ੀਅਲ ਜ਼ਾਹਰ ਕਰ ਰਹੇ ਨੇ ਵੀ ਇਹ ਇੱਕ ਕਰੋਨਾ ਵਾਇਰਸ ਦੇ ਫੈਲਣ ਦਾ ਇੱਕ ਵੱਡਾ ਕਾਰਨ ਹੋ ਸਕਦਾ ਆ। ਉੱਧਰ ਮਾਈਕਲ ਮਾਫੀ ਚਾਹੁੰਦਾ ਜਿਹੜੇ ਜਨਰਲ ਜੇਮਸ ਮੈਟਿਸ ਨੇ, ਉਹਨਾਂ ਨੇ ਵੀ ਇੱਕ ਪਬਲਿਕ ਸਰਵਿਸ ਅਨਾਊਂਸਮੈਂਟ ਦੇ ਦੌਰਾਨ ਜਿਹੜੀ ਇਹ ਆਖਿਆ ਆ ਵੀ ਕਿਰਪਾ ਕਰਕੇ ਸਾਰੇ ਜਾਣੇ ਜਿਹੜੇ ਮਾਸਕ ਆ ਉਹ ਪਾ ਕੇ ਰੱਖੋ, ਇਹਦੇ ਨਾਲ ਹੀ ਜਿਹੜਾ ਆਪਾਂ ਕਰੋਨਾ ਵਾਇਰਸ ਦੇ ਸਪਰੈਡ ਆ ਉਸ ਨੂੰ ਜਿਹੜਾ ਉਹ ਸਲੋ ਕਰ ਸਕਦੇ ਹਾਂ। ਜੀ, ਕਰੋਨਾ ਵਾਇਰਸ ਜਿਹੜੀ ਆ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਦੱਸਿਆ ਇਕੋਨਮੀ ਦੇ ਉੱਤੇ ਬਹੁਤ ਬੁਰਾ ਅਸਰ ਪਾ ਰਹੀ ਹੈਗੀ ਆ। ਨਿਊਯਾਰਕ ਦੇ ਜਿਹੜੇ ਗਵਰਨਰ ਹੈਗੇ ਆ ਬਲਾਸੀਓ ਨਿਊਯਾਰਕ ਸਿਟੀ ਦੇ, ਉਹਨਾਂ ਨੇ ਇਹ ਕਿਹਾ ਆ ਵੀ $9 ਬਿਲੀਅਨ ਤੋਂ ਵੱਧ ਦਾ ਜਿਹੜਾ ਨੁਕਸਾਨ ਆ ਉਹ ਉਹਨਾਂ ਨੂੰ ਹੋਇਆ ਹੈਗਾ ਆ ਸਿਟੀ ਨੂੰ। ਸੋ ਉਹਨੂੰ ਦੇਖਦੇ ਹੋਏ ਕਹਿੰਦੇ ਵੀ ਹੋ ਸਕਦਾ ਵੀ ਨਿਊਯਾਰਕ ਦੇ ਵਿੱਚ 22,000 ਦੇ ਕਰੀਬ ਜਿਹੜੇ ਸਿਟੀ ਦੇ EMPLOYEE ਆ ਉਹਨਾਂ ਨੂੰ ਲੇ ਆਫ ਕਰ ਦਿੱਤਾ ਜਾਵੇ। ਸੋ ਇਹ 22,000 ਜਿਹੜੇ ਸਿਟੀ ਦੇ EMPLOYEE ਆ ਇਹਨਾਂ 'ਚ ਮੈਜੋਰਟੀ 'ਚ ਪੁਲਿਸ ਵਾਲੇ ਵੀ ਆਣੇ ਆ, ਫਾਇਰ ਫਾਈਟਰ ਵੀ ਆਣੇ ਆ, ਸਾਰੇ ਤਰ੍ਹਾਂ ਦੇ ਆਣੇ ਹੈਗੇ ਆ। ਸੋ ਹਰ ਇੱਕ ਸ਼ਹਿਰ ਦੇ ਉੱਤੇ ਵਿੱਚ ਜਿਹੜਾ ਇਹ ਫਰਕ ਪੈ ਰਿਹਾ ਕਿਉਂਕਿ ਟੈਕਸ ਉਹਨਾਂ ਨੂੰ ਘੱਟ ਆ ਰਿਹਾ ਹੈਗਾ, ਲੋਕ ਲੇ ਆਫ ਹੋ ਗਏ ਹੈਗੇ ਆ। ਸੋ ਇਹ ਬਹੁਤ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਆਉਣ ਵਾਲੇ ਮਹੀਨਿਆਂ 'ਚ ਇਹਦਾ ਅਸਰ ਤੁਹਾਨੂੰ ਦਿਸੂਗਾ। ਅਤੇ ਦੂਸਰਾ ਨਿਊਯਾਰਕ ਸਿਟੀ ਦੇ ਮੇਅਰ ਜਿਹੜੇ ਬਿਲ ਡੀ ਬਲਾਸੀਓ ਆ ਉਹਨਾਂ ਨੇ ਇਹ ਵੀ ਅਨਾਊਂਸ ਕੀਤਾ ਹੈ ਵੀ ਇਲੀਗਲ ਫਾਇਰ ਵਰਕਸ ਜਿਹੜੇ ਆ ਉਹ ਅਲਾਊਡ ਨਹੀਂ ਹੈਗੇ। ਉਹਦੇ ਲਈ ਉਹਨਾਂ ਨੇ ਇਲੀਗਲ ਫਾਇਰ ਵਰਕ ਟਾਸਕ ਫੋਰਸ ਜਿਹੜੀ ਆ ਕ੍ਰੀਏਟ ਕੀਤੀ ਹੈਗੀ ਆ
ਤਾਂ ਕਿ ਜਿਹੜੇ ਇਹਨਾਂ ਨੂੰ ਸੈੱਲ ਕਰ ਰਹੇ ਆ ਜਾਂ ਸਪਲਾਈ ਕਰ ਰਹੇ ਹੈਗੇ ਇਲੀਗਲ ਫਾਇਰ ਵਰਕਸ, ਉਹਨਾਂ ਨੂੰ ਫਾਈਨ ਕੀਤਾ ਜਾ ਸਕੇ, ਉਹਨਾਂ ਨੂੰ ਅਰੈਸਟ ਕੀਤਾ ਜਾ ਸਕੇ। ਜੀ, ਉਧਰ ਫੈਡਰਲ ਜਿਹੜੀ ਸਰਕਾਰ ਦੇ 13,000 ਦੇ ਤਕਰੀਬਨ EMPLOYE ਜਾਂ ਉਸ ਤੋਂ ਥੋੜ੍ਹੇ ਵੱਧ, ਉਹਨਾਂ ਦੀ ਫਰਲੋ ਜਿਹੜੀ ਆ ਕਹਿੰਦੇ ਆ ਐਕਸਟੈਂਡ ਕੀਤੀ ਜਾ ਸਕਦੀ ਆ, ਉਹ ਹੋਣ ਜਾ ਰਹੀ ਆ। ਇਹਦੇ ਵਿੱਚ ਹਰਜੋਤ ਸਿੰਘ ਜੀ, ਇਹ ਜਿਹੜੇ 13,000 EMPLOYE ਆ, ਕਿਹੜੀ ਡਿਪਾਰਟਮੈਂਟ ਦੇ ਵਿੱਚ ਆ? USCIS, US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ ਦੀ ਵਰਕਫੋਰਸ ਦੇ 13,000 ਤੋਂ ਵੱਧ EMPLOYEਜ਼ ਜਿਹੜੇ ਕਿ ਜਿਹੜੇ 3/4 75% ਤੱਕ ਤਕਰੀਬਨ ਜਿਹੜੀ ਪੂਰੀ ਵਰਕਫੋਰਸ ਦੇ ਜਿਹੜੇ ਉਹ ਬਣਦੇ ਆ। ਕਹਿੰਦੇ ਵੀ ਬੁੱਧਵਾਰ ਤੋਂ ਹੀ ਇਹ ਐਜ਼ ਸੂਨ ਐਜ਼ ਜਿਹੜੇ ਬੁੱਧਵਾਰ ਤੋਂ ਹੀ ਉਹਨਾਂ ਨੂੰ ਐਕਸਟੈਂਡਡ ਫਰਲੋਜ਼ ਜਿਹੜੀਆਂ ਆ ਕਹਿੰਦੇ ਉਹ ਮਿਲ ਸਕਦੀਆਂ ਆ, ਅਤੇ 3 ਅਗਸਤ ਤੋਂ ਬਾਅਦ ਦੇ ਵਿੱਚ ਕਹਿੰਦੇ ਫਿਰ ਉਹਨਾਂ ਦੀਆਂ ਜਿਹੜੀਆਂ ਸੈਲਰੀਜ਼ ਵਗੈਰਾ ਕੱਟ ਆਫ ਉਹ ਵੀ ਹੋਣੀਆਂ ਜਿਹੜੀਆਂ ਉਹ ਸ਼ੁਰੂ ਹੋ ਸਕਦੀਆਂ। ਸੋ ਤੁਸੀਂ ਦੇਖੋ ਵੀ ਇਮੀਗ੍ਰੇਸ਼ਨ ਦੇ ਬਾਬਤ ਆਪਾਂ ਕੱਲ੍ਹ ਪਰਸੋਂ ਦੇਖਿਆ ਵੀ ਇੱਕ ਵੱਡਾ ਇਹਨਾਂ ਨੇ H1L1J ਵੀਜ਼ਾਜ਼ ਜਿਹੜੇ ਆ ਉਹਨਾਂ ਦੇ ਉੱਤੇ ਬਾਹਰੋਂ ਜਿਨ੍ਹਾਂ ਨੇ ਅਪਲਾਈ ਕਰਨਾ ਉਸ ਦੇ ਉੱਤੇ ਕੁਝ ਸਮੇਂ ਦੇ ਲਈ ਇਸ ਸਾਲ ਦੇ ਅਖੀਰ ਤੱਕ ਜਿਹੜੀ ਉਹ ਰੋਕ ਲਾਈ ਆ। ਉੱਥੇ ਉਹਨਾਂ ਦੇ ਜਿਹੜੇ ਉੱਦਾਂ ਉਹਨਾਂ ਨੇ ਕਿਹਾ ਵੀ ਜਿਹੜੇ ਬਲੱਡ ਰਿਲੇਸ਼ਨ ਵਾਲੇ ਇਹ ਉਹ ਪ੍ਰੋਸੈਸਿੰਗ ਕਰਨਗੇ, ਪਰ ਸਭ ਨੂੰ ਪਤਾ ਵੀ ਉੱਥੇ ਕੋਈ ਇੰਟਰਵਿਊ ਵਗੈਰਾ ਬਾਹਰਲੇ ਮੁਲਕਾਂ ਦੇ ਵਿੱਚ ਉਹਨਾਂ ਦੇ ਕੌਂਸਲੇਟਸ ਦੇ ਵਿੱਚ ਜਿਹੜੀ ਉਹ ਹੋ ਨਹੀਂ ਰਹੀ। ਸੋ ਉਸ ਦੇ ਉੱਤੇ ਉਹਦਾ ਵੀ ਚੱਕਾ ਜਾਮ ਹੋਇਆ ਆ। ਜੇ 75% USCIS ਦੀ ਵਰਕਫੋਰਸ ਜਿਹੜੀ ਆ ਉਹ ਫਰਲੋ ਹੋ ਜੂਗੀ, ਕੰਮ ਨਹੀਂ ਕਰੂਗੀ। ਸੋ ਇੱਥੇ ਵੀ ਜਿਹੜੀ ਇਨਸਾਈਡ ਵੀ ਅਮਰੀਕਾ ਦੇ ਵਿੱਚ ਵੀ ਜਿਹੜੀ ਆ ਇਮੀਗ੍ਰੇਸ਼ਨ ਆ ਉਸ ਦੇ ਉੱਤੇ ਕਿੰਨਾ ਵੱਡਾ ਜਿਹੜਾ ਅਸਰ ਜਿਹੜਾ ਉਹ ਪਊਗਾ। ਸੋ ਇਹ ਕਰੋਨਾ ਵਾਇਰਸ ਦੀ ਆੜ ਦੇ ਵਿੱਚ ਇੱਕ ਦੂਜੇ ਪਾਸੇ ਉਹਨਾਂ ਨਾਲ ਜਿਹੜਾ ਪ੍ਰੋਕਲੇਮੇਸ਼ਨ ਜਿਹੜਾ ਸੀਗਾ ਉਸਨੇ ਕਾਫੀ ਲੋਕਾਂ ਦੇ ਪ੍ਰਤੀ ਜਿਹੜੀ ਚਿੰਤਾ ਜਿਹੜੀ ਉਹ ਦਿਖੀ ਆ। ਅਤੇ ਹੁਣ ਜੇ ਇਹ ਸਪੈਸੀਫਿਕਲੀ ਇਸ ਜਿਹੜੇ ਡਿਪਾਰਟਮੈਂਟ ਦੇ EMPLOYEਜ਼ ਜਿਹੜੇ ਫਰਲੋ 'ਤੇ ਜਾਣਗੇ ਤਾਂ ਤੁਸੀਂ ਆਪ ਹੀ ਦੇਖੋਗੇ ਵੀ ਇਨਸਾਈਡ ਇਮੀਗ੍ਰੇਸ਼ਨ ਵੀ ਜਿਹੜੀ ਇਹ ਲੀਗਲ ਇਮੀਗ੍ਰੇਸ਼ਨ ਦੀ ਆਪਾਂ ਗੱਲ ਕਰ ਰਹੇ ਹਾਂ ਸਾਰੀ ਦੀ ਸਾਰੀ, ਵੀ ਉਸ ਦੇ ਵਿੱਚ ਕਿੰਨਾ ਜ਼ਿਆਦਾ ਜਿਹੜਾ ਆ ਉਹ ਭੈੜਾ ਅਸਰ ਪਊਗਾ। ਬੈਕਲੌਗ ਜਿਹੜੇ ਕਿੱਥੇ ਦੇ ਕਿੱਥੇ ਤੱਕ ਜਿਹੜੇ ਉਹ ਜਾ ਪੈਣਗੇ। ਸੋ ਆਪਾਂ ਬੜੇ ਚਿਰ ਤੋਂ ਆਪਣੇ ਸਰੋਤਿਆਂ ਨੂੰ ਕਹਿੰਦੇ ਰਹੇ ਹਾਂ ਵੀ ਜਦੋਂ ਵੀ ਤੁਸੀਂ ਐਲੀਜੀਬਲ ਹੋ ਜਾਂਦੇ ਸੀ ਇਹ ਵੇਟ ਨਾ ਕਰਿਆ ਕਰੋ, ਇੰਤਜ਼ਾਰ ਜਿਹੜਾ ਉਹ ਨਾ ਕਰਿਆ ਕਰੋ, ਅਤੇ ਤੁਰੰਤ ਹੀ ਜਿਹੜੀ ਅਗਲਾ ਸਟੈਪ ਜਿਹੜਾ ਤੁਹਾਨੂੰ ਜਿਹੜਾ ਉਹ ਚੱਕਣ ਦੀ ਜਿਹੜੀ ਜ਼ਰੂਰਤ ਹੁੰਦੀ ਆ। ਹੁਣ ਬਹੁਤ ਸਾਰੇ ਲੋਕ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਡਿਲੇਜ਼ ਦਾ ਜਿਹੜੀ ਲੇਟ ਲਤੀਫੀ ਦਾ ਜਿਹੜਾ ਉਹ ਸਾਹਮਣਾ ਕਰਨਾ ਪਊਗਾ। ਜੀ, ਸੋ ਇਕੋਨਮੀ ਦਾ ਬਹੁਤ ਬੁਰੀ ਤਰ੍ਹਾਂ ਅਸਰ ਪੈ ਰਿਹਾ। ਤੁਸੀਂ ਜਿਸ ਤਰ੍ਹਾਂ ਦੱਸਿਆ ਸੀ ਇੰਟਰਨੈਸ਼ਨਲ ਮੋਨੀਟਰੀ ਫੰਡ ਜਿਹੜੇ ਆ ਉਹਨਾਂ ਨੇ ਕਿਹਾ ਹੈਗਾ ਆ ਭਈ ਜਿਹੜਾ ਫੋਰਕਾਸਟ ਹੈ ਇਕੱਲਾ 2020 ਨਹੀਂ 2021 ਦੇ ਵਿੱਚ ਵੀ ਉਹਨੇ ਜਿਹੜਾ ਆ ਡਾਊਨਗ੍ਰੇਡ ਫੋਰਕਾਸਟ ਕੀਤਾ ਆ। ਅਤੇ US ਦੀ ਕਹਿੰਦੇ ਭਈ ਜਿਹੜੀ GDP ਆ ਉਹ 8% ਤੱਕ ਜਿਹੜੀ ਆ ਕੰਟਰੈਕਟ ਸ਼ਰਿੰਕ ਹੋ ਸਕਦੀ ਹੈਗੀ ਕਰ ਸਕਦੀ ਆ। ਅਤੇ ਅਪ੍ਰੈਲ ਦੇ ਵਿੱਚ 5.9%। ਇਕੱਲਾ ਇਹ ਨਹੀਂ ਹੈ, ਪੂਰੇ ਦੁਨੀਆ ਦੇ ਜਿਹੜੇ ਮੁਲਕ ਆ ਇਹਨਾਂ ਦੇ ਉੱਤੇ ਜਿਹੜਾ ਅਸਰ ਪੈ ਰਿਹਾ ਹੈਗਾ। ਇਟਲੀ ਵਗੈਰਾ ਦਾ ਤਾਂ ਬਹੁਤ ਬੁਰਾ ਹਾਲ ਆ। ਸੋ ਕਹਿੰਦੇ ਭਈ ਇੱਕ ਤਰ੍ਹਾਂ ਦੇ ਨਾਲ ਇਹ ਕੈਟਾਸਟ੍ਰੋਫੀ ਹੈਗੀ ਆ। ਜਦੋਂ ਗ੍ਰੇਟ ਡਿਪਰੈਸ਼ਨ ਹੋਇਆ ਸੀ ਉਸ ਤੋਂ ਬਾਅਦ ਜਿਹੜੀ ਆ ਇੱਦਾਂ ਦੀ ਸਿਚੁਏਸ਼ਨ ਹੁਣ ਦੇਖਣ ਨੂੰ ਮਿਲ ਰਹੀ ਹੈਗੀ ਆ। ਹਜੇ ਤਾਂ ਲੋਕਾਂ ਨੂੰ ਬਹੁਤ ਸਾਰਿਆਂ ਨੂੰ ਅਨਪਲਾਈਮੈਂਟ ਮਿਲ ਰਹੀ ਹੈਗੀ ਆ, $600 ਐਕਸਟਰਾ ਜਿਹੜੇ ਮਿਲ ਰਹੇ ਹੈਗੇ ਆ। ਕੁਛ ਕੰਪਨੀਆਂ ਨੂੰ ਕੁਛ ਮੈਜੋਰਟੀ ਜਿਹੜੀਆਂ ਹੈਗੀਆਂ ਉਹਨਾਂ ਨੂੰ PPP ਲੋਨ ਮਿਲ ਗਏ ਹੈਗੇ ਆ। ਜਦੋਂ ਇਹ ਹਟਣੇ ਉਦੋਂ ਫਿਰ ਅਸਰ ਹੋਣਾ ਇਹਨਾਂ ਦਾ ਜ਼ਿਆਦਾ ਸ਼ੁਰੂ ਹੋਊਗਾ। ਹੁਣ ਤਾਂ ਚਲੋ ਫਿਰ ਵੀ ਰੈਂਟ ਦੇ ਲੈਣਗੇ ਜਿਹੜੇ EMPLOYEਜ਼ ਥੋੜ੍ਹੇ ਕੰਮ ਕਰ ਰਹੇ ਆ, ਉਹਨਾਂ ਦਾ ਜਿਹੜਾ ਉਹ ਗੁਜ਼ਾਰਾ ਜਿਹੜਾ ਹੋ ਜਾਊਗਾ, ਕਿਉਂਕਿ ਸੇਲਸ ਤਾਂ ਉਨੀਆਂ ਨਹੀਂ ਨਾ ਰਹੀਆਂ ਜਿਸ ਦੇ ਉੱਤੇ ਇਹ ਸਾਰੇ ਬਿਜ਼ਨਸਿਸ ਕਹਿ ਲਓ ਵੀ ਡਿਪੈਂਡ ਕਰਦੇ ਆ। ਸੋ ਉਸ ਦਾ ਅਸਰ ਜਿਹੜਾ ਉਹ ਭੈੜਾ ਹੋ ਸਕਦਾ ਹੈ। ਪਰ ਇਹ ਆ ਵੀ ਭਾਈ ਸਾਰਿਆਂ ਨੂੰ ਜਿਹੜਾ ਉਹ ਧਿਆਨ ਰੱਖਣ ਦੀ ਮੁੜ ਜਿਹੜੀ ਉਹ ਜ਼ਰੂਰਤ ਹੈਗੀ ਆ ਵੀ ਕਿਤੇ ਨਾ ਕਿਤੇ ਇਸ ਪਾਸੇ ਵੱਲ ਨੂੰ ਜਿਹੜਾ ਉਹ ਤੁਸੀਂ ਤੁਹਾਨੂੰ ਤਿਆਰੀ ਰੱਖਣੀ ਚਾਹੀਦੀ ਹੈ ਵੀ ਜਸਟ ਇਨ ਕੇਸ ਇਕਨੋਮਿਕ ਸਲੋ ਡਾਊਨ ਆਉਂਦਾ ਆ ਅਤੇ ਤੁਸੀਂ ਕੀ ਕਰਨਾ ਹੈ ਅਤੇ ਕਿਵੇਂ ਇਸ ਦੇ ਵਿੱਚੋਂ ਜਿਹੜਾ ਉਹ ਤੁਸੀਂ ਲੰਘਣਾ ਹੈਗਾ ਆ, ਕਿਸ ਤਰ੍ਹਾਂ ਜਿਹੜਾ ਸੇਵਿੰਗ ਰੱਖਣੀ ਆ। ਅਗਲੀ ਖਬਰ ਆ ਰਹੀ ਆ, ਇਹ ਹੁਣੇ ਥੋੜ੍ਹੇ ਟਾਈਮ ਪਹਿਲਾਂ ਅਨਾਊਂਸ ਕੀਤਾ ਗਿਆ। ਜਿਹੜੇ ਅਪੀਲ ਕੋਰਟਸ ਦੇ ਜਿਹੜੇ ਜੱਜ ਆ ਉਹਨਾਂ ਨੇ ਮਾਈਕਲ ਫਲਿਨ ਦਾ ਕੇਸ ਜਿਹੜਾ ਆ ਉਹ ਡਿਸਮਿਸ ਕਰ ਦਿੱਤਾ ਹੈਗਾ। ਸੋ ਤੁਹਾਨੂੰ ਦੱਸਦੇ ਜਾਈਏ ਮਾਈਕਲ ਫਲਿਨ ਜਿਹੜੇ ਆ ਇਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਨੈਸ਼ਨਲ ਐਡਵਾਈਜ਼ਰ ਰਹੇ ਹੈਗੇ ਆ, ਅਤੇ ਹੁਣ ਅਪੀਲ ਕੋਰਟ ਨੇ ਵੀ ਉਹਨਾਂ ਦਾ ਕੇਸ ਡਿਸਮਿਸ ਕਰ ਦਿੱਤਾ ਜੀ। US ਡਿਸਟ੍ਰਿਕਟ ਜੱਜ ਐਮਟ ਸੁਲਿਵਨ ਜਿਹੜਾ ਉਹਨਾਂ ਨੇ ਆਖਿਆ ਇੱਕ ਦੇ ਮੁਕਾਬਲੇ ਜਿਹੜੇ 2 ਜੱਜਿਸ ਆ ਉਹ ਹੱਕ ਦੇ ਵਿੱਚ ਸੀਗੇ ਵੀ ਇਹ ਜਿਹੜਾ ਕ੍ਰਿਮੀਨਲ ਕੇਸ ਇਹਨਾਂ ਦੇ ਖਿਲਾਫ ਹੈਗਾ ਮਾਈਕਲ ਫਲਿਨ ਦੇ, ਉਸ ਨੂੰ ਜਿਹੜਾ ਆ ਉਹ ਰੱਦ ਕਰ ਦੇਣਾ ਚਾਹੀਦਾ, ਉਸ ਨੂੰ ਹਟਾ ਦੇਣਾ ਚਾਹੀਦਾ ਹੈ। ਕਹਿੰਦੇ ਵੀ ਇਸ ਦੀ ਪ੍ਰੋਸੀਕਿਊਸ਼ਨ ਜਿਹੜੀ ਆ ਹੋਰ ਅੱਗੇ ਨਹੀਂ ਹੋਊਗੀ। ਫਲਿਨ ਨੇ 2 ਵਾਰੀ ਆਪ ਜਿਹੜੇ ਦੋਸ਼ਾਂ ਨੂੰ ਕਬੂਲਿਆ ਸੀਗਾ
ਵੀ ਉਸਨੇ ਫੈਡਰਲ ਏਜੰਟਸ ਨੂੰ ਜਿਹੜੀ ਆ ਉਹ ਝੂਠ ਬੋਲਿਆ ਸੀਗਾ। ਜਿਹੜੇ ਇਨੋਗੂਰੇਸ਼ਨ ਕੰਟੈਕਟਸ ਆ ਉਸ ਤੋਂ ਪਹਿਲਾਂ ਜਿਹੜੇ ਉਸਦੇ ਸੰਬੰਧ ਸੀਗੇ ਜਿਹੜੇ ਰਸ਼ੀਅਨ ਜਾਂ ਯੂਕਰੇਨੀਅਨ ਜਿਹੜੇ ਲੋਕਾਂ ਦੇ ਨਾਲ, ਖਾਸ ਕਰਕੇ ਜਿਹੜੇ ਰਸ਼ੀਅਨ ਅੰਬੈਸਡਰ ਦੇ ਨਾਲ। ਪਰ ਇਸ ਕੇਸ ਨੂੰ ਜਿਹੜਾ ਆ ਉਹ ਹੁਣ ਕਹਿ ਲਓ ਵੀ ਬਾਹਰ ਜਿਹੜਾ ਉਹ ਕਰ ਦਿੱਤਾ ਗਿਆ ਆ ਅਦਾਲਤ ਤੋਂ। ਉਹ ਜਿਹੜੇ ਚਾਰਜਿਸ ਆ ਉਹਨਾਂ ਦੇ ਉੱਤੋਂ ਹਟਾ ਦਿੱਤੇ ਗਏ ਨੇ। ਹੋ ਸਕਦਾ ਆ ਆਪਾਂ ਦੇਖਿਆ ਆਲਰੇਡੀ ਜਸਟਿਸ ਡਿਪਾਰਟਮੈਂਟ ਨੂੰ ਲੈ ਕੇ ਕਾਫੀ ਜਿਹੜੀ ਆ ਉਹ ਚਰਚਾ ਜਿਹੜੀ ਉਹ ਮਗੀ ਹੋਈ ਆ। ਅੱਜ ਜਿਹੜੀ ਰਾਈਟ ਨਾਓ ਚੱਲ ਰਹੀ ਹਾਊਸ ਜੁਡੀਸ਼ਰੀ ਕਮੇਟੀ ਦੀ ਜਿਹੜੀ ਹੀਅਰਿੰਗ ਆ ਉਸ ਦੇ ਵਿੱਚ ਕਹਿੰਦੇ ਵੀ ਇੱਕ ਡਿਪਾਰਟਮੈਂਟ ਆਫ ਜਸਟਿਸ ਦੇ ਜਿਹੜੇ ਪ੍ਰੋਸੀਕਿਊਟਰ ਅਤੇ ਇੱਕ ਹੋਰ ਅਧਿਕਾਰੀ ਜਿਹੜੇ ਉਹ ਦੱਸਣਗੇ ਵੀ ਕਿਸ ਤਰੀਕੇ ਦੇ ਨਾਲ ਡਿਪਾਰਟਮੈਂਟ ਆਫ ਜਸਟਿਸ ਦੀ ਪੋਲੀਟੀਕਲਾਈਜੇਸ਼ਨ ਜਿਹੜੀ ਆ ਉਹ ਹੋ ਰਹੀ ਹੈਗੀ ਆ। ਸੋ ਇਹ ਐਰਨ ਜ਼ੈਲਿੰਸਕੀ ਇੱਕ ਅਸਿਸਟੈਂਟ US ਅਟਰਨੀ ਨੇ ਮੈਰੀਲੈਂਡ ਤੋਂ, ਅਤੇ ਉਹ ਇੱਕ ਟਾਈਮ ਦੇ ਉੱਤੇ ਜਿਹੜੇ ਸਪੈਸ਼ਲ ਪ੍ਰੋਸੀਕਿਊਟਰ ਰੋਬਰਟ ਮਿਊਲਰ ਸੀ ਉਹਨਾਂ ਦੀ ਟੀਮ ਦੇ ਵਿੱਚ ਵੀ ਜਿਹੜੇ ਉਹ ਰਹਿ ਚੁੱਕੇ ਆ। ਸੋ ਉਹਨਾਂ ਨੇ ਜਿਹੜਾ ਇਸ ਦੇ ਬਾਰੇ ਜਿਹੜਾ ਉਹ ਜਾਣਕਾਰੀ ਜਿਹੜੀ ਉਹ ਦਿੱਤੀ ਆ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਰਾਸ਼ਟਰਪਤੀ ਟਰੰਪ ਦੇ ਮਿੱਤਰ ਰੋਜਰ ਸਟੋਨ ਉਸ ਦੇ ਕ੍ਰਿਮੀਨਲ ਟਰਾਇਲ ਦੇ ਵਿੱਚ ਘੱਟ ਸਜ਼ਾ ਦੀ ਜਿਹੜੀ ਮੰਗ ਕਰਨ ਦੀ ਕਹਿੰਦੇ ਡਿਪਾਰਟਮੈਂਟ ਆਫ ਜਸਟਿਸ ਦੇ ਸਭ ਤੋਂ ਉੱਚੇ ਜਿਹੜੇ ਲੈਵਲਸ ਤੋਂ ਉਹਨਾਂ ਦੇ ਉੱਤੇ ਪ੍ਰੈਸ਼ਰ ਜਿਹੜਾ ਉਹ ਪਾਇਆ ਗਿਆ ਸੀਗਾ। ਜੀ, ਅਗਲੀ ਖਬਰ ਜਿਹੜੀ ਆ ਇੱਕ ਬੜੀ ਮਾੜੀ ਆ ਰਹੀ ਆ ਨਿਊ ਜਰਸੀ ਏਰੀਏ ਤੋਂ। ਨਿਊ ਜਰਸੀ ਦੇ ਵਿੱਚ 3 ਕਹਿੰਦੇ ਵੀ ਭਾਰਤੀ ਮੂਲ ਦੇ ਇੱਕ ਪਰਿਵਾਰ ਦੇ ਮੈਂਬਰ ਜਿਹੜੇ ਆ ਆਪਣੇ ਹੀ ਘਰ ਦੇ ਸਵੀਮਿੰਗ ਪੂਲ ਦੇ ਵਿੱਚ ਡੁੱਬ ਕੇ ਉਹਨਾਂ ਦੀ ਜਿਹੜੀ ਮੌਤ ਹੋ ਗਈ ਆ। ਨਿਊ ਜਰਸੀ ਦੀ ਜਿਹੜੀ ਅਥਾਰਟੀਜ਼ ਆ ਉਹਨਾਂ ਨੇ ਦੱਸਿਆ ਵੀ ਜਿਹੜੇ ਵਿਕਟਮਸ ਆ ਉਹਨਾਂ ਦੇ ਨਾਮ ਵੀ ਉਹਨੇ ਡਿਸਕਲੋਜ਼ ਕਰ ਦਿੱਤੇ ਆ। 62 ਸਾਲਾਂ ਦੇ ਭਾਰਤ ਪਟੇਲ ਅਤੇ ਉਹਨਾਂ ਦੀ ਨੂੰਹ 33 ਸਾਲਾਂ ਦੀ ਨਿਸ਼ਾ ਪਟੇਲ ਅਤੇ 8 ਸਾਲਾਂ ਦੀ ਜਿਹੜੀ ਬੱਚੀ ਉਹਨਾਂ ਦੀ ਜਿਹੜੀ ਸੀਗੀ। ਸੋ ਕਹਿੰਦੇ ਪਏ ਇਹਨਾਂ ਨੇ ਈਸਟ ਬਰੰਜ਼ਵਿਕ ਜਿਹੜਾ ਟਾਊਨ ਹੈਗਾ ਉੱਥੇ ਅਪ੍ਰੈਲ ਮਹੀਨੇ ਦੇ ਵਿੱਚ ਹੀ ਘਰ ਲਿਆ ਸੀ ਅਤੇ ਪੂਲ ਦੇ ਵਿੱਚ ਸੀਗੇ ਅਤੇ ਪੂਲ ਦੇ ਵਿੱਚ ਉਹਨਾਂ ਦੀ ਜਿਹੜੀ ਆ ਡੈਥ ਹੋ ਗਈ ਆ। ਹੁਣ ਉੱਥੇ ਦੀ ਜਿਹੜੀ ਪੁਲਿਸ ਡਿਪਾਰਟਮੈਂਟ ਆ ਉਹ ਚੈੱਕ ਕਰ ਰਹੀ ਆ ਵੀ ਪੂਲ ਕਿਤੇ ਉਹਦੇ ਵਿੱਚ ਇਲੈਕਟ੍ਰੀਕਿਊਟਡ ਤਾਂ ਨਹੀਂ ਜਾਂ ਬਿਜਲੀ ਦੇ ਨਾਲ ਤਾਂ ਨਹੀਂ ਉਹਨਾਂ ਦੀ ਮੌਤ ਹੋਈ ਹੈਗੀ ਆ। ਵੀ ਤਿੰਨਾਂ ਦੀ ਇੱਕੋ ਟਾਈਮ 'ਤੇ ਮੌਤ ਹੋਣੀ ਬੜੀ ਇਹ ਜਿਹੜੀ ਆ ਸਹੀ ਨਹੀਂ ਲੱਗਦਾ ਹੈਗਾ, ਸੰਦੇਹ ਆ ਇਸ ਦੇ ਵਿੱਚ। ਸੋ ਉਹਨੂੰ ਦੇਖ ਕੇ ਉਹ ਪੂਰੀ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ। ਉਹ ਈਸਟ ਬਰੰਜ਼ਵਿਕ ਦੇ ਜਿਹੜੇ ਮੇਅਰ ਹੈਗੇ ਆ ਬ੍ਰੈਡ ਕੋਹਨ, ਉਹਨਾਂ ਨੇ ਇਹ ਕਿਹਾ ਵੀ ਬਹੁਤ ਹੀ ਮਾੜੀ ਗੱਲ ਹੋਈ ਆ ਅਤੇ ਪੂਰੀ ਕਮਿਊਨਿਟੀ ਜਿਹੜੀ ਆ ਇਹਦੇ ਨਾਲ ਸ਼ੌਕ ਦੇ ਵਿੱਚ ਹੈਗੀ ਆ। ਜੀ, ਅਤੇ ਹਰਜੋਤ ਸਿੰਘ ਜੀ ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ। ਜੀ, ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਵੁੱਡਲੈਂਡ ਟੋਮੈਟੋ ਕੈਨਰੀ ਦੇ ਵਿੱਚ ਤਕਰੀਬਨ 400 ਪੋਜੀਸ਼ਨਸ ਦੇ ਲਈ ਹਾਇਰਿੰਗ ਚੱਲ ਰਹੀ ਹੈ। ਪ੍ਰਾਈਡ ਸਟਾਫ ਵੁੱਡਲੈਂਡ ਵਾਲੇ ਇਹਨਾਂ ਹਾਇਰਿੰਗਸ ਦੇ ਲਈ ਐਪਲੀਕੇਸ਼ਨ ਅਸੈਪਟ ਕਰਨਗੇ। ਤੁਸੀਂ ਇਹਨਾਂ ਦੀ ਐਡਰੈਸ 78 ਵੈਸਟ ਕੋਰਟ ਸਟਰੀਟ ਵੁੱਡਲੈਂਡ ਵਿਖੇ ਜਾ ਕੇ ਅਪਲਾਈ ਕਰ ਸਕਦੇ ਹੋ। ਪੂਰੇ ਸੀਜ਼ਨ ਦੇ ਲਈ ਕੰਮ ਹੋਵੇਗਾ ਜਾਂ ਕਾਲ ਕਰੋ 530661 3405 530 661 3405। ਐਪਲੀਕੇਸ਼ਨ ਭਰਨ ਜਾਣ ਮੌਕੇ ਮੂੰਹ ਦੇ ਉੱਤੇ ਮਾਸਕ ਬੰਨ ਕੇ ਜਾਓ। ਵੁੱਡਲੈਂਡ ਟੋਮੈਟੋ ਕੈਨਰੀ ਦੇ ਲਈ 400 ਪੋਜੀਸ਼ਨਸ ਦੇ ਲਈ ਹਾਇਰਿੰਗ ਚੱਲ ਰਹੀ ਹੈ। ਪ੍ਰਾਈਡ ਸਟਾਫ ਵੁੱਡਲੈਂਡ ਵਾਲਿਆਂ ਦੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ 78 ਵੈਸਟ ਕੋਰਟ ਸਟਰੀਟ ਵੁੱਡਲੈਂਡ ਜਾਂ ਕਾਲ ਕਰੋ 530661 3405 530 661 3405। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਅੱਜ ਹੀ ਕਾਲ ਕਰੋ 4087227698 408 722 7698। ਹਾਂ ਕਮਲ, ਤੇਰੀ ਸਹੇਲੀ ਆਈ ਸੀ ਅੱਜ, ਕਿੱਦਾਂ ਲੱਗਾ ਉਹਨੂੰ ਆਪਣਾ ਨਵਾਂ ਘਰ? ਜੀ ਕਹਿੰਦੀ ਅੰਦਰੋਂ ਘਰ ਤਾਂ ਬਹੁਤ ਸੋਹਣਾ, ਪਰ ਲੈਂਡਸਕੇਪਿੰਗ ਕਰਵਾਉਣ ਵਾਲੀ ਆ। ਲੈਂਡਸਕੇਪਿੰਗ ਕਰਵਾਉਣ ਦੇ ਲਈ ਵਧੀਆ ਜਿਹਾ ਲੈਂਡਸਕੇਪਰ ਤੇ ਉਹਦੇ ਨਾਲ ਮਟੀਰੀਅਲ ਵੀ ਚਾਹੀਦਾ। ਤੁਸੀਂ ਫਿਕਰ ਨਾ ਕਰੋ ਸਰਦਾਰ ਜੀ, ਮੈਨੂੰ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਦਾ ਨੰਬਰ ਵੀ ਦੇ ਗਈ ਆ।
ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ, ਭਰੋਸੇ ਦਾ ਨਾਮ, ਜਿੱਥੋਂ ਖਰੀਦ ਸਕਦੇ ਹੋ ਸਟੈਪਿੰਗ ਸਟੋਨਸ, ਐਜਰਸ, ਵਾਲ ਬਲੌਕਸ, ਲੈਂਡਸਕੇਪਿੰਗ ਰੌਕਸ, ਸੋਇਲਸ ਅਤੇ ਆਰਗੈਨਿਕ ਸੋਇਲਸ, ਅਤੇ ਖਰੀਦ ਸਕਦੇ ਹੋ ਲੈਂਡਸਕੇਪ ਫੈਬਰਿਕ, ਅਤੇ ਖਰੀਦ ਸਕਦੇ ਹੋ ਸੋਇਲ, ਮਲਚ, ਸਟੋਨ ਅਤੇ ਗ੍ਰਾਸ, ਅਤੇ ਲੈਂਡਸਕੇਪਿੰਗ ਨੂੰ ਹੋਰ ਵੀ ਸੋਹਣਾ ਬਣਾਉਣ ਲਈ ਲੈ ਸਕਦੇ ਹੋ ਵੰਨ-ਸੁਵੰਨੇ ਸਟੋਨਸ ਅਤੇ ਹਰ ਇੱਕ ਤਰ੍ਹਾਂ ਦੀ ਲੈਂਡਸਕੇਪ ਐਕਸੈਸਰੀ ਦੇ ਲਈ ਗੱਲ ਕਰ ਸਕਦੇ ਹੋ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਨਾਲ। ਅੱਜ ਹੀ ਗੱਲ ਕਰੋ ਬਲਵਿੰਦਰ ਸਿੰਘ ਗਿੱਲ 9167096619 916-709-6619। ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ ਲੈ ਸਕਦੇ ਹੋ 10% ਦਾ ਡਿਸਕਾਊਂਟ। ਕੀ ਤੁਸੀਂ ਆਪਣੀ ਮਾਰਗੇਜ ਦੀ ਪੇਮੈਂਟ ਨੂੰ ਘਟਾਉਣਾ ਚਾਹੁੰਦੇ ਹੋ, ਕੈਸ਼ ਆਊਟ ਲੈਣਾ ਚਾਹੁੰਦੇ ਹੋ ਜਾਂ ਬਿਲਸ ਨੂੰ ਕੰਸੋਲੀਡੇਟ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਸੰਪਰਕ ਕਰੋ ਅਮਰਦੀਪ ਸਿੰਘ ਲੋਨ ਬ੍ਰੋਕਰ 9167122735। ਇਹ ਨਵੇਂ ਘਰਾਂ ਦੇ ਅਤੇ ਰੀਫਾਈਨੈਂਸ ਦੇ ਹੋਮ ਲੋਨਸ ਜ਼ੀਰੋ ਕਲੋਜ਼ਿੰਗ ਕਾਸਟ ਦੇ ਉੱਤੇ ਦਵਾ ਕੇ ਦਿੰਦੇ ਹਨ। ਵਿਜ਼ਿਟ zeroclosingloan.com zeroclosingloan.com। ਇਹਨਾਂ ਦੇ ਕੋਲ 30, 25, 20, 15 ਸਾਲ ਕਨਵੈਨਸ਼ਨਲ ਜਾਂ FHA ਲੋਨ ਪ੍ਰੋਗਰਾਮਸ ਉਪਲਬਧ ਹਨ। 30 year fixed rate 2.99% with APR 3.032%, 15 year fixed 2.5% with APR 2.535%। ਬਹੁਤੇ ਲੋਨ ਬਹੁਤ ਤੇਜ਼ੀ ਦੇ ਨਾਲ ਕਲੋਜ਼ ਕਰਦੇ ਹਨ ਅਤੇ 21 ਦਿਨਾਂ ਦੇ ਵਿੱਚ ਫੰਡ ਹੋ ਜਾਂਦੇ ਹਨ। ਸ਼ਰਤਾਂ ਲਾਗੂ। ਕਾਲ ਅਮਰਦੀਪ ਸਿੰਘ 9167122735 916-712-2735। NMLS ਲਾਇਸੈਂਸ ਨੰਬਰ 280053, BRU ਲਾਇਸੈਂਸ ਨੰਬਰ 013572117। ਅਮਰਦੀਪ ਸਿੰਘ ਲੋਨ ਬ੍ਰੋਕਰ। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ। ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਕੁਝ ਖਬਰਾਂ ਉਸ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਇਹ ਜਿਹੜਾ ਹਰਜੋਤ ਸਿੰਘ ਜੀ ਦੇਖੀਏ ਤਾਂ ਆਪਾਂ ਜਿਹੜੀਆਂ ਕੁਝ ਇਕਨੋਮਿਕ ਆਰਥਿਕ ਅਰਥਚਾਰੇ ਦੇ ਨਾਲ ਜਿਹੜੀਆਂ ਜੁੜੀਆਂ ਖਬਰਾਂ ਸਾਂਝੀਆਂ ਕਰਦੇ ਜਾਈਏ ਤਾਂ GNC ਇੱਕ ਕੰਪਨੀ ਆ ਜਿਹੜੀ ਕਿ ਨਿਊਟ੍ਰੀਸ਼ਨਲ ਫੂਡ, ਪ੍ਰੋਟੀਨ ਵਗੈਰਾ ਇੱਦਾਂ ਦੇ ਚੀਜ਼ਾਂ ਜਿਹੜੀਆਂ ਲਿਵ ਵੈਲ ਕਰਕੇ ਜਿਹੜੀਆਂ ਆ ਉਹ ਬਣਾਉਂਦੀ ਆ। ਉਹਨਾਂ ਨੇ ਅੱਜ ਬੈਂਕਰਪਸੀ ਦੇ ਲਈ ਫਾਈਲ ਕਰ ਦਿੱਤਾ ਆ ਅਤੇ ਆਪਣੇ 1200 ਜਿਹੜੇ ਸਟੋਰ ਹੈਗੇ ਆ ਉਹਨਾਂ ਨੂੰ ਉਹ ਬੰਦ ਕਰਨ ਜਾ ਰਹੀ ਆ। 1200 ਸਟੋਰਾਂ ਦੇ ਵਿੱਚ ਤੁਸੀਂ ਹਰਜੋਤ ਸਿੰਘ ਜੀ ਸਮਝ ਲਓ ਵੀ ਜੇ 2-2, 3-3 ਇੰਪਲਾਈ ਵੀ ਆ ਅਤੇ ਕਿੰਨੇ ਜਾਣੇ ਅਨਇੰਪਲੋਇਮੈਂਟ ਦੇ ਲਈ ਹੋਰ ਜਿਹੜੇ ਉਹ ਨਵੇਂ ਫਾਈਲ ਕਰਨਗੇ। ਕਿੰਨੇ ਜਿਹੜੇ ਲੋਕ ਆ ਉਹ ਜਿੱਥੇ ਉਹ ਰੈਂਟ ਦੀ ਸਪੇਸ ਲੈ ਰਹੇ ਸੀਗੇ ਉਹ ਉਹਨਾਂ ਨੇ ਉਹ ਲੂਜ਼ ਕਰਨੀ ਆ। ਸੋ ਓਵਰਆਲ ਉਹ ਕਿੱਡਾ ਜਿਹੜਾ ਇਹ ਵੱਡਾ ਇਫੈਕਟ ਆ ਉਹ ਪੈਣ ਜਾ ਰਿਹਾ ਹੈਗਾ ਆ। GNC ਵਾਲਿਆਂ ਨੇ ਉੱਦਾਂ ਲਿਖਿਆ ਵੀ ਅਸੀਂ ਜਿਹੜੇ ਆ ਆਪਣੀ ਓਪਰੇਸ਼ਨਸ ਆ ਉਸ ਨੂੰ ਕੰਟੀਨਿਊ ਜਿਹੜਾ ਉਹ ਰੱਖਾਂਗੇ, ਪਰ ਅਸੀਂ ਇੱਕ ਛੋਟੀ ਕੰਪਨੀ ਬਣ ਕੇ ਜਿਹੜਾ ਉਹ ਕੰਮ ਕਰਨ ਜਾ ਰਹੇ ਹਾਂ। ਇਹਨਾਂ ਦੇ ਕੁੱਲ 5800 ਰੀਟੇਲ ਸਟੋਰਸ ਹੈਗੇ ਆ, ਉਹਨਾਂ ਦੇ ਵਿੱਚੋਂ ਇਹ 1200 ਸਟੋਰਸ ਜਿਹੜੇ ਆ ਉਹ ਬੰਦ ਕਰਨ ਜਾ ਰਹੇ ਆ। ਅਤੇ ਨਾਲ ਹੀ ਜਿਹੜਾ ਉਹਨਾਂ ਨੇ ਆਖਿਆ ਵੀ ਅਸੀਂ ਜਿਹੜੇ ਰਾਈਟ ਏਡ ਹੈਗੀ ਆ ਉੱਥੇ ਵੀ ਜਿਹੜੇ ਆਪਣੇ ਸਮਾਨ ਆ ਉਹ ਵੇਚਦੇ ਆ, ਪਰ ਓਵਰਆਲ ਜਿਹੜਾ ਹਰਜੋਤ ਸਿੰਘ ਜੀ ਕਾਫੀ ਵੱਡਾ ਜਿਹੜਾ ਅਸਰ ਆ ਉਹ ਪੈ ਸਕਦਾ। ਅਜੇ ਇਹਨਾਂ ਨੂੰ ਰੀਸੈਂਟਲੀ $130 ਮਿਲੀਅਨ ਦੀ ਫਾਈਨੈਂਸਿੰਗ ਜਿਹੜੀ ਆ ਉਹ ਇਹਨਾਂ ਨੂੰ ਮਿਲੀ ਸੀਗੀ ਰੀਸਟਰਕਚਰਿੰਗ
ਜਿਹੜੀ ਉਹ ਕਰਨ ਦੇ ਲਈ। ਸੋ ਉਹ ਕਹਿੰਦੇ ਅਸੀਂ ਉਮੀਦ ਲਾ ਰਹੇ ਹਾਂ ਵੀ ਅਸੀਂ ਫਾਲ ਦੇ ਅਖੀਰ ਤੱਕ ਜਾਂ ਫਾਲ ਦੇ ਵਿੱਚ ਅਸੀਂ ਬੈਂਕਰਪਸੀ ਦੇ ਵਿੱਚੋਂ ਜਦ ਅਸੀਂ ਉੱਭਰ ਕੇ ਰੀਸਟਰਕਚਰ ਕਰਕੇ ਜਿਹੜਾ ਉਹ ਬਾਹਰ ਆਵਾਂਗੇ। ਸੋ ਇਸੇ ਤਰ੍ਹਾਂ ਜਿਹੜੇ ਜੇਸੀ ਪੈਨੀ ਸਟੋਰ ਆ ਉਹਨਾਂ ਨੇ ਅੱਜ ਫਿਰ ਅਨਾਉਂਸ ਕੀਤਾ 13 ਹੋਰ ਸਟੋਰ ਉਹ ਬੰਦ ਕਰਨ ਜਾ ਰਹੇ ਹੈਗੇ ਆ। 2 ਨਿਊਯਾਰਕ 'ਚ, ਇੱਕ ਕੈਲੀਫੋਰਨੀਆ ਕੰਕੜ ਦੇ ਵਿੱਚ ਹੈਗਾ ਆ। ਅਤੇ ਜਿਹੜੀ ਲਿਸਟ ਆ ਉਹ ਬੈਂਕਰਪਸੀ ਆਲਰੇਡੀ ਉਹਨਾਂ ਦੀ ਚੱਲ ਰਹੀ ਹੈਗੀ ਕੋਰਟ ਦੇ ਵਿੱਚ। ਸੋ ਉਹ ਕਹਿੰਦੇ ਆ ਵੀ 154 ਦੇ ਕਰੀਬ ਜਿਹੜੇ ਉਹਨਾਂ ਦੇ ਸਟੋਰ ਸੀਗੇ ਉਹ ਪਹਿਲਾਂ ਉਹਨੇ ਲਿਸਟ ਰਿਲੀਜ਼ ਕੀਤੀ ਸੀ ਜਿਹੜੇ ਬੰਦ ਕਰਨ ਜਾ ਰਹੇ ਆ, ਜਿਹੜੇ ਬੰਦ ਹੋ ਰਹੇ ਆ। ਅਤੇ ਲਿਕੁਈਡੇਸ਼ਨ ਸੇਲ ਉਹਨਾਂ ਨੇ 136 ਲੋਕੇਸ਼ਨਾਂ 'ਤੇ ਲਾਈ ਸੀ। ਚੈਪਟਰ 11 ਜੇਸੀ ਪੈਨੀ ਨੇ ਮਈ 15 ਨੂੰ ਜਿਹੜਾ ਫਾਈਲ ਕਰ ਦਿੱਤਾ ਸੀ। 860 ਦੇ ਕਰੀਬ ਜਿਹੜੇ ਜੇਸੀ ਪੈਨੀ ਦੇ ਸਟੋਰ ਹੈਗੇ, 90,000 ਦੇ ਕਰੀਬ ਜਿਹੜੇ ਉਹਨਾਂ ਦੇ ਕਾਮੇ ਸੀ ਫਰਵਰੀ ਤੱਕ। ਪਰ ਹੁਣ ਕਿੰਨੇ ਲੋਕ ਲੇ ਆਫ ਹੋਣੇ ਆ ਉਹਦੇ ਬਾਰੇ ਹਜੇ ਉਹਨੇ ਨਹੀਂ ਦੱਸਿਆ ਹੈਗਾ। ਪਰ 13 ਸਟੋਰ ਪਹਿਲਾਂ 154 ਦੀ ਲਿਸਟ ਸੀ, ਹੁਣ 13 ਸਟੋਰ ਅੱਜ ਉਹਨੇ ਹੋਰ ਅਨਾਊਂਸ ਕੀਤੇ ਆ ਉਹ ਬੰਦ ਕਰਨ ਜਾ ਰਹੇ ਆ। ਅਤੇ ਹੁਣ ਤੁਸੀਂ ਦੇਖੋ ਇਹ ਮਾਲਸ ਦੇ ਵਿੱਚ ਸੀਗੇ। ਸੋ ਜਿਹੜੇ ਮਾਲ ਆ ਉਹਨਾਂ ਦੇ ਉੱਤੇ ਕਿੱਡਾ ਵੱਡਾ ਅਸਰ ਹੋਣਾ, ਕਿੰਨਾ ਇਹਨਾਂ ਦਾ ਰੈਂਟ ਆਉਂਦਾ ਸੀ। ਸੋ ਇਹ ਕਾਫੀ ਅਸਰ ਜਿਹੜਾ ਇਕੋਨਮੀ 'ਤੇ ਪੈ ਰਿਹਾ ਹੈ। ਬਿਲਕੁਲ ਜੀ, ਟ੍ਰਿਕਲ ਡਾਊਨ ਜਿਹੜੀ ਇਕੋਨਮੀ ਹੁੰਦੀ ਆ, ਹਰ ਇੱਕ ਜਾਣਾ ਕਿਤੇ ਨਾ ਕਿਸੇ ਤਰੀਕੇ ਦੇ ਨਾਲ ਇਸ ਦੇ ਵਿੱਚ ਜੁੜਿਆ ਆ। ਸੋ ਇਸ ਦਾ ਕਾਫੀ ਵੱਡਾ ਅਤੇ ਭੈੜਾ ਅਸਰ ਜਿਹੜਾ ਉਹ ਪਊਗਾ। ਅੱਜ ਜਿਹੜੀ ਹਰਜੋਤ ਸਿੰਘ ਜੀ ਡਾਓ ਜੋਨਸ ਦੇ ਵਿੱਚ ਕਾਫੀ ਜਿਹੜੀ ਗਿਰਾਵਟ ਆ ਉਹ ਦੇਖੀ ਜਾ ਰਹੀ ਹੈ। ਰਾਈਟ ਨਾਲ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਤਕਰੀਬਨ 700 ਪੁਆਇੰਟ ਮਾਰਕੀਟ ਜਿਹੜੀ ਆ ਉਹ ਥੱਲੇ ਗਈ ਹੋਈ ਆ। 2.5% ਤੋਂ ਵੱਧ ਜਿਹੜੀ ਉਹ ਡਿੱਗੀ ਆ। ਉੱਧਰ ਫਲੋਰੀਡਾ ਦੇ ਵਿੱਚ ਕੇਸ ਵੱਧ ਰਹੇ ਨੇ ਕਰੋਨਾ ਵਾਇਰਸ ਦੇ, ਕੈਲੀਫੋਰਨੀਆ ਦੇ ਵਿੱਚ ਵੱਧ ਰਹੇ ਨੇ। ਕਰੋਨਾ ਵਾਇਰਸ ਕਾਬੂ 'ਚ ਨਾ ਆਉਣ ਦੇ ਕਰਕੇ ਕਿਤੇ ਨਾ ਕਿਤੇ ਜਿਹੜੇ ਇਨਵੈਸਟਰਸ ਆ ਉਹਨਾਂ ਦੇ ਵਿੱਚ ਵਿਸ਼ਵਾਸ ਥੋੜ੍ਹਾ ਜਿਹਾ ਇਸ ਦੇ ਬਾਬਤ ਉਹ ਘਟਿਆ ਹੈਗਾ ਆ। ਉੱਧਰ ਏਅਰਲਾਈਨਸ ਦੀ ਕਹਿੰਦੇ ਖਾਸ ਕਰਕੇ ਜਿਹੜੇ ਅੱਜ ਸਟਾਕ ਉਹ ਡਿੱਗੇ ਨੇ ਕਿਉਂਕਿ ਜਿਹੜਾ 14 ਦਿਨਾਂ ਦਾ ਉਹਨਾਂ ਨੇ ਕੁਆਰੰਟੀਨ ਵੀ ਲਾ ਦਿੱਤਾ ਆ। ਉੱਧਰ ਲੋਕਾਂ ਦੇ ਮਨਾਂ ਦੇ ਵਿੱਚ ਟਰੈਵਲਿੰਗ ਨੂੰ ਲੈ ਕੇ ਫਿਰ ਸ਼ੰਕਾ ਜਿਹੜਾ ਆ ਉਹ ਹੋਰ ਜ਼ਿਆਦਾ ਜਿਹੜੀ ਉਹ ਵਧੀ ਆ। ਸੋ 7 ਦਿਨ ਦੀ ਐਵਰੇਜ US ਦੇ ਵਿੱਚ 30% ਵਧੀ ਆ ਪਿਛਲੇ ਹਫਤੇ ਦੇ ਨਾਲੋਂ ਨੰਬਰ ਆਫ ਕੇਸਿਸ ਨੂੰ ਲੈ ਕੇ। ਸੋ ਇਹ ਸਾਰੇ ਜਿਹੜੇ ਫੈਕਟਰ ਆ ਉਸ ਨੇ ਅੱਜ ਜਿਹੜੀ ਆ ਡਾਓ ਜੋਨਸ ਦੇ ਵਿੱਚ ਜਿਹੜੀ ਗਿਰਾਵਟ ਆ ਉਹ ਦਿਖਾਈ ਹੈਗੀ ਆ। ਜੀ, ਸੋ ਬਿਲਕੁਲ ਏਅਰਲਾਈਨ ਇੰਡਸਟਰੀ ਦਾ ਆਪਾਂ ਦੱਸਿਆ ਸੀ ਵੀ ਕਿਸ ਤਰ੍ਹਾਂ ਇੰਡੀਆ ਵਾਲਿਆਂ ਨੇ ਕਿਹਾ ਸੀ ਵੀ ਬਾਹਰਲੇ ਜਿਹੜੇ USA ਦੀਆਂ ਫਲਾਈਟ ਨਹੀਂ ਆ ਸਕਦੀਆਂ, ਪਰ ਉਹ ਆਪਣੀਆਂ ਲੈ ਕੇ ਆ ਰਹੇ ਸੀ। ਸੋ ਹੁਣ USA ਨੇ ਕਹਿ ਦਿੱਤਾ ਵੀ ਨਹੀਂ, ਇਹ ਬੰਦ ਕਰੋ, ਤੁਸੀਂ ਇਹ ਕੰਮ ਨਹੀਂ ਕਰ ਸਕਦੇ ਹੈਗੇ। ਸੋ ਭਾਈ ਜਿਨ੍ਹਾਂ ਨੇ ਏਅਰ ਇੰਡੀਆ ਦੇ 'ਤੇ ਆਉਣਾ ਮੇਕ ਸ਼ੋਰ ਕਰ ਲਿਓ, ਬਾਅਦ 'ਚ ਪੈਸੇ ਵੀ ਤੁਸੀਂ ਉਹਨਾਂ ਨੂੰ ਕਿਤੇ ਰੁਪਈਏ ਵੀ ਜਿਹੜੇ ਉਹ ਦੇ ਬੈਠੋ ਅਤੇ ਬਾਅਦ 'ਚ ਉਹ ਤੁਹਾਡੀ ਜਿਹੜੀ ਉਹ ਮਦਦ ਵੀ ਨਾ ਕਰਨ। ਮੇਕ ਸ਼ੋਰ ਕਰ ਲਿਓ ਵੀ ਵਾਕਿਆ ਹੀ ਫਲਾਈਟਾਂ ਜਿਹੜੀਆਂ ਆ ਉਹ ਚੱਲ ਰਹੀਆਂ ਆ। ਸਭ ਤੋਂ ਵਧੀਆ ਤਰੀਕਾ ਜਿੱਦਾਂ ਕੱਲ੍ਹ ਵੀ ਜਿਹੜੇ ਅਟਰਨੀ ਜੇ ਟਿਰਕੀਆਣਾ ਉਹਨਾਂ ਨੇ ਦੱਸਿਆ ਵੀ ਜੇ ਕੋਈ ਅਮਰੀਕਾ ਨੂੰ ਟਰੈਵਲ ਕਰ ਰਿਹਾ ਆ, ਜਿਹੜੇ ਵੀ ਏਅਰਪੋਰਟ ਦੇ ਉੱਤੇ ਤੁਸੀਂ ਉਤਰਨਾ ਸੀਗਾ, ਜੇ LA 'ਚ ਉਤਰਨਾ ਆ, ਸੈਨ ਫਰਾਂਸਿਸਕੋ, ਸਿਆਟਲ, ਸ਼ਿਕਾਗੋ, ਨਿਊਯਾਰਕ, ਜਿਹੜਾ ਵੀ ਏਅਰਪੋਰਟ ਆ, CBP ਦੀ ਵੈਬਸਾਈਟ ਦੇ ਉੱਤੇ ਉਹਨਾਂ ਦਾ ਨਾ ਫ਼ੋਨ ਨੰਬਰ ਹੁੰਦਾ ਆ। ਸੋ ਉਸ ਫ਼ੋਨ ਨੰਬਰ ਦੇ ਉੱਤੇ ਕਾਲ ਕਰਕੇ ਮੇਕ ਸ਼ੋਰ ਕਰ ਲਓ ਵੀ ਕੀ ਫਲਾਈਟਾਂ ਵਾਕਿਆ ਇੱਦਾਂ ਚੱਲ ਰਹੀਆਂ ਨੇ ਅਤੇ ਕੀ ਸਾਡੀ ਇਸ ਸਿਚੁਏਸ਼ਨ ਦੇ ਵਿੱਚ ਜੇ ਅਸੀਂ ਆਉਂਦੇ ਹਾਂ ਤਾਂ ਤੁਸੀਂ ਸਾਨੂੰ ਅੰਦਰ ਜਿਹੜੇ ਆ ਉਹ ਆਉਣ ਦਿਓਗੇ। ਸੋ ਇਹ ਚੀਜ਼ ਜਿਹੜੀ ਇੱਕ ਵਾਰੀ ਜ਼ਰੂਰ ਮੇਕ ਸ਼ੋਰ ਕਰ ਲਓ, ਆਈਦਰ ਕਾਲ ਕਰਕੇ ਅਤੇ ਜਾਂ ਫਿਰ ਤੁਸੀਂ ਉਹਨਾਂ ਨੂੰ ਉੱਥੇ ਈਮੇਲ ਕਰਕੇ ਵੀ ਇਸ ਚੀਜ਼ ਦਾ ਪਤਾ ਜਿਹੜਾ ਉਹ ਲੈ ਸਕਦੇ ਆ। ਸਭ ਨੂੰ ਹੀ ਪਤਾ ਹੈ ਵੀ ਰਾਈਟ ਨਾ ਉਹ ਓਵਰ ਵਰਕਡ ਹੈਗੇ ਨੇ। ਸੋ ਹੋਪਫੁਲੀ ਜਿਹੜੇ ਆ ਇਹ ਇਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਉਹ ਮੇਕ ਸ਼ੋਰ ਕਰ ਲਿਓ ਵੀ ਸਾਰਾ ਕੁਝ ਠੀਕ ਚੱਲ ਰਿਹਾ, ਨਹੀਂ ਤਾਂ ਇਹ ਬਾਅਦ 'ਚ ਇਹ ਨਾ ਹੋਵੇ ਵਾਪਸ ਜਿਹੜਾ ਉਹ ਤੁਹਾਨੂੰ ਤੋਰ ਦੇਣ। ਸੋ ਬਿਲਕੁਲ, ਪਰ ਜਿਹੜੇ ਲੋਕ ਆ ਰਹੇ ਹੈਗੇ ਆ ਏਅਰ ਇੰਡੀਆ ਦੀ ਫਲਾਈਟ ਵਿੱਚ ਉਹ ਬਹੁਤ ਅਪਸੈਟ ਆ। ਕਹਿੰਦੇ ਵੀ ਬੜੀ ਮਾੜਾ ਜਿਹੜਾ ਵਰਤਾਓ ਆ। ਕਹਿੰਦੇ ਵੀ ਗੰਦ ਪਿਆ ਵਿੱਚ, ਬਾਥਰੂਮ ਕੋਈ ਨਹੀਂ ਸਾਫ਼ ਕਰਦਾ, ਖਾਣ ਨੂੰ ਕਹਿੰਦੇ ਕੁਛ ਨਹੀਂ ਦਿੱਤਾ ਜਾਂਦਾ। ਜਦੋਂ ਚੜ੍ਹਦੇ ਉਹਦੇ ਡੱਬਾ ਜਿਹਾ ਫੜਾ ਦਿੰਦੇ ਵੀ ਇਹੀ ਆ ਬਸ, ਵਿੱਚ ਕੋਈ ਨਹੀਂ ਆਉਂਦਾ। ਸੋ ਅਤੇ ਨਾਲੇ ਜਿਹੜੇ ਅਟਰਨੀ ਦੀ ਸਲਾਹ ਸੀਗਾ ਵੀ ਜੇ ਕਿਸੇ ਨੇ ਆਉਣਾ ਹੈ ਤਾਂ ਡਾਇਰੈਕਟ ਫਲਾਈਟ ਥਰੂ ਯੂਰਪ ਜਾਂ ਹੋਰ ਪਾਸੇ ਵੱਲ ਨੂੰ ਨਹੀਂ ਆ। ਸੋ ਇਸੇ ਲਈ ਏਅਰ ਇੰਡੀਆ ਦੀ ਚਾਹੁੰਦੀ ਹੈ ਹਰਜੋਤ ਸਿੰਘ ਜੀ, ਕਿਉਂਕਿ ਡਾਇਰੈਕਟ ਫਲਾਈਟ ਰਾਈਟ ਨਾ ਉਹਨਾਂ ਦੀ ਉਹੀ ਜਿਹੜੀ ਚੱਲਦੀ ਆ, ਜਿਹੜੀ ਯੂਨਾਈਟਿਡ ਵਗੈਰਾ ਦੀਆਂ ਚੱਲਦੀਆਂ ਸੀਗੀਆਂ ਉਹ ਕਿਉਂਕਿ ਚੱਲ ਨਹੀਂ ਰਹੀਆਂ, ਉਹ ਅਮਰੀਕਾ ਤੋਂ ਇੰਡੀਆ ਨੂੰ ਜਾ ਨਹੀਂ ਸਕਦੇ ਜਹਾਜ਼, ਅਤੇ ਉਹਦੇ ਕਰਕੇ ਹੁਣ ਇਹਨਾਂ ਦਾ ਹੀ ਇਕੱਲਿਆਂ ਦੀ ਜਿਹੜੀ ਪੂਰੀ ਚਾਂਦੀ ਹੋਈ ਪਈ ਆ। ਦੂਸਰੇ ਪਾਸੇ ਜਿਹੜੇ ਯੂਰਪੀਅਨ ਯੂਨੀਅਨ ਆ ਉਹ ਵੀ, ਜਿੰਨੇ ਯੂਰਪੀਅਨ ਯੂਨੀਅਨ ਦੇ ਮੁਲਕ ਆ ਉਹ ਕਹਿੰਦੇ ਵੀ ਅਸੀਂ ਅਮਰੀਕਨਾਂ ਨੂੰ ਐਂਟਰ ਨਹੀਂ ਹੋਣ ਦੇਣਾ ਹੈਗਾ ਕਿਉਂਕਿ ਅਮਰੀਕਾ ਦੇ ਵਿੱਚ ਕਰੋਨਾ ਵਾਇਰਸ ਦੀ ਕੇਸਾਂ ਦੀ ਗਿਣਤੀ ਜ਼ਿਆਦਾ ਆ। ਵੀ ਹਜੇ ਤੱਕ ਜਦੋਂ ਜੇ ਖੁੱਲੂਗਾ ਵੀ ਅਤੇ ਉਹਨੇ ਜਿਹੜਾ ਆ ਅਮਰੀਕਨ ਦੇ ਉੱਤੇ ਬੈਨ ਲਾਇਆ ਹੈਗਾ। ਜੀ, ਸੋ ਦੇਖੋ ਵੀ ਜਦੋਂ ਆਪਣੇ ਰਾਸ਼ਟਰਪਤੀ ਟਰੰਪ ਬਣੇ ਸੀਗੇ ਰਾਸ਼ਟਰਪਤੀ, ਉਦੋਂ ਉਹਨਾਂ ਨੇ ਕਈ ਲੋਕਾਂ ਦਾ ਅਮਰੀਕਾ 'ਚ ਆਉਣ ਤੋਂ ਬੈਨ ਲਾਇਆ ਸੀਗਾ ਅਤੇ ਰਾਈਟ ਨਾਓ ਅਮਰੀਕੀਆਂ ਦੇ ਉੱਤੇ ਜਿਹੜਾ ਇਹ ਬੈਨ ਲੱਗਾ ਹੋਇਆ ਆ ਕਿਉਂਕਿ ਇੱਥੇ ਕਰੋਨਾ ਵਾਇਰਸ ਨੂੰ ਲੈ ਕੇ
ਹਾਲਾਤ ਮਾੜੇ ਨੇ। ਅੱਜ ਤੋਂ 19 ਸਾਲ ਪਹਿਲਾਂ ਜਦੋਂ ਹਰਜੋਤ ਸਿੰਘ ਜੀ ਹਮਲਾ ਹੋਇਆ ਸੀ, 3000 ਤੋਂ ਵੱਧ ਅਮਰੀਕੀ ਮਾਰੇ ਗਏ ਸੀ, ਲੋਕ ਜਿਹੜੇ ਉਸ ਗੱਲ ਨੂੰ ਅਜੇ ਤੱਕ ਵੀ ਜਿਹੜਾ ਉਹ ਨਹੀਂ ਭੁੱਲੇ ਅਤੇ ਉਸ ਦਾ ਸ਼ੋਕ ਜਿਹੜਾ ਉਹ ਮਨਾਉਂਦੇ ਨੇ। ਇਸ ਮੌਕੇ 1.25 ਲੱਖ ਅਮਰੀਕੀ ਆਲਮੋਸਟ ਜਿਹੜਾ ਮਰ ਚੁੱਕਾ ਆ। ਲੋਕਾਂ ਦੇ ਜਿਹੜਾ ਕਹਿ ਲਓ ਵੀ ਮੱਥੇ ਦੇ ਉੱਤੇ, ਕਈਆਂ ਦੇ ਉੱਤੇ ਸ਼ਿਕਨ ਤੱਕ ਨਹੀਂ, ਅਜੇ ਵੀ ਕਈ ਲੋਕ ਇਸ ਨੂੰ ਝੂਠ ਹੀ ਜਿਹੜਾ ਉਹ ਮੰਨੀ ਜਾ ਰਹੇ ਨੇ ਵੀ ਖਰੇ ਇਹ ਹੋਕਸ ਹੀ ਚੱਲ ਰਿਹਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ DMV ਦੇ ਨਾਲ ਸੰਬੰਧਿਤ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਅਪਡੇਟ ਜਿਹੜੀ ਉਹ ਕਰਦੇ ਜਾਈਏ। ਮਾਰਚ ਦੇ ਮਿਡ ਦੇ ਵਿੱਚ DMV ਦੇ ਦੁਆਰਾ ਆਪਣੇ ਜਿਹੜੇ ਆਫਿਸਿਸ ਆ ਉਹ ਬੰਦ ਕਰ ਦਿੱਤੇ ਗਏ ਸੀਗੇ। ਖਾਸ ਕਰਕੇ ਜਿਹੜੇ ਬਿਹਾਈਂਡ ਦਾ ਵੀਲ ਟੈਸਟ ਅਪੁਆਇੰਟਮੈਂਟਸ ਆ ਉਹਨਾਂ ਨੇ ਰੱਦ ਕਰ ਦਿੱਤਾ ਸੀਗਾ ਜਿਹੜੇ ਆਉਣ ਵਾਲੇ ਸਮੇਂ ਤੱਕ ਦੇ ਲਈ। ਸੋ ਹੁਣ ਲੇਟੈਸਟ ਅਪਡੇਟ ਜਿਹੜੀ ਉਸ ਦੇ ਬਾਬਤ ਇਹ ਆ ਰਹੀ ਆ, ਬਿਹਾਈਂਡ ਦਾ ਵੀਲ ਡਰਾਈਵਿੰਗ ਟੈਸਟ ਆਉਂਦੇ ਸ਼ੁੱਕਰਵਾਰ ਤੋਂ ਮੁੜ ਦੁਬਾਰਾ ਜਿਹੜੇ ਆ ਉਹ ਚਾਲੂ ਹੋਣ ਜਾ ਰਹੇ ਆ। ਸੋ ਕਹਿੰਦੇ ਵੀ ਨਵੀਆਂ ਅਪੁਆਇੰਟਮੈਂਟਸ ਤਾਂ ਨਹੀਂ ਅਜੇ ਹਾਲ ਦੀ ਘੜੀ ਹੋਣਗੀਆਂ। ਜਿਨ੍ਹਾਂ ਲੋਕਾਂ ਦੀਆਂ ਪਹਿਲਾਂ ਅਪੁਆਇੰਟਮੈਂਟਸ ਬਣੀਆਂ ਹੋਈਆਂ ਸੀ ਉਹਨਾਂ ਨੂੰ ਮੁੜ ਦੁਬਾਰਾ ਜਿਹੜਾ ਰੀਸਕੈਜੂਲ ਆ ਉਹ ਕੀਤਾ ਜਾਵੇਗਾ, ਤਾਂ ਜੋ ਉਹਨਾਂ ਨੂੰ ਪਹਿਲਾਂ ਜਿਹੜਾ ਉਹ ਮੌਕਾ ਮਿਲੇ ਜਿਹੜੇ ਪਹਿਲੋਂ ਵੇਟ ਕਰ ਰਹੇ ਸੀਗੇ। DMV ਇਹ ਸੋਚ ਰਹੀ ਆ ਵੀ ਸਮਰ ਦੇ ਅਖੀਰ ਤੱਕ ਅਸੀਂ ਜਿਹੜਾ ਇਸ ਬੈਕਲੌਗ ਆ ਉਸ ਨੂੰ ਜਿਹੜਾ ਖ਼ਤਮ ਕਰਨ ਦੇ ਵਿੱਚ ਕਾਮਯਾਬ ਹੋਵਾਂਗੇ, ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਨਵੀਆਂ ਅਪੁਆਇੰਟਮੈਂਟਸ ਆ ਉਹ ਬਣਾਉਣੀਆਂ ਜਿਹੜੀਆਂ ਉਹ ਸ਼ੁਰੂ ਕਰਾਂਗੇ। ਸੋ ਉਹਨਾਂ ਨੇ ਕਿਹਾ ਵੀ ਅਸੀਂ ਆਟੋਮੈਟਿਕਲੀ ਰੀਸਕੈਜੂਲ ਜਿਹੜੇ ਆ ਉਹ ਕਰਨ ਜਾ ਰਹੇ ਹਾਂ। ਅਤੇ ਨਵੇਂ ਜਿਹੜੇ ਪ੍ਰੋਟੋਕਾਲ ਬਿਹਾਈਂਡ ਦਾ ਵੀਲ ਟੈਸਟਿੰਗ ਦੇ ਦੌਰਾਨ ਕਹਿੰਦੇ ਆ ਵੀ ਇਹ ਆ ਵੀ ਜਿਹਨੇ ਡਰਾਈਵਿੰਗ ਟੈਸਟ ਦੇਣਾ ਆ ਉਸਨੇ ਫੇਸ ਮਾਸਕ ਜਿਹੜਾ ਉਹ ਪਾਇਆ ਹੋਵੇ ਚੰਗੀ ਤਰੀਕੇ ਦੇ ਨਾਲ, ਅਤੇ ਜਿਹੜਾ ਨਾਲ ਐਗਜ਼ਾਮੀਨਰ DMV ਦਾ ਹੋਊਗਾ ਉਸ ਨੇ ਜਿਹੜੀ ਪੈਸੰਜਰ ਸੀਟ 'ਤੇ ਬੈਠਣ ਤੋਂ ਪਹਿਲਾਂ ਪਲਾਸਟਿਕ ਕਵਰਿੰਗ ਜਿਹੜੀ ਪਾ ਕੇ ਫਿਰ ਉਸ ਦੇ ਉੱਤੇ ਉਹਨਾਂ ਨੇ ਬੈਠਣਾ ਆ। ਅਤੇ ਡਰਾਈਵਿੰਗ ਕਰਨ ਮੌਕੇ ਜਿਹੜੀਆਂ ਦੋਨੋਂ ਸਾਈਡ ਦੀਆਂ ਪੈਸੰਜਰ ਅਤੇ ਡਰਾਈਵਰ ਸਾਈਡ ਦੀਆਂ ਜਿਹੜੀਆਂ ਬਾਰੀਆਂ ਆ, ਸ਼ੀਸ਼ੇ ਆ, ਉਹ ਥੱਲੇ ਕੀਤੇ ਜਾਣਗੇ ਤਾਂ ਜੋ ਬੈਟਰ ਏਅਰ ਫਲੋ ਹੋਵੇ। ਅਤੇ ਜਿਹੜਾ ਟੈਸਟਿੰਗ ਰਾਊਟ ਜਿਹੜਾ ਇੱਕ ਰੈਗੂਲਰ ਹੁੰਦਾ ਸੀ ਉਸ ਨੂੰ ਜਿਹੜਾ ਉਹਨਾਂ ਨੇ ਛੋਟਿਆਂ ਕਰਨਾ ਆ ਇਸ ਟੈਸਟ ਨੂੰ ਜਿਹੜਾ ਉਹ ਲੈਣ ਦੇ ਲਈ। ਸੋ ਹੈਲਥ ਅਤੇ ਸੇਫਟੀ ਜਿਹੜੇ ਕਹਿੰਦੇ ਕਸਟਮਰ ਅਤੇ ਐਗਜ਼ਾਮੀਨਰਸ ਦੀ ਅਸੀਂ ਉਸ ਨੂੰ ਮੁੱਖ ਰੱਖਦੇ ਹੋਏ ਇਹ ਜਿਹੜੇ ਨਵੇਂ ਪ੍ਰੋਟੋਕਾਲ ਚੇਂਜਸ ਜਿਹੜੇ ਬਿਹਾਈਂਡ ਦਾ ਵੀਲ ਉਹ ਕੀਤੇ ਨੇ। ਪਰ ਆਉਂਦੇ ਸ਼ੁੱਕਰਵਾਰ ਤੋਂ ਜਿਹੜੇ ਆ ਉਹ ਜਿਹੜੇ ਹਰਜੋਤ ਸਿੰਘ ਜੀ ਇਸ ਦੇ ਵਿੱਚ ਉਹਨਾਂ ਨੇ ਦੁਬਾਰਾ ਰੀਓਪਨ ਜਿਹੜੇ ਇਸ ਨੂੰ ਕਰਨੇ ਲੈਣੇ, ਟੈਸਟ ਲੈਣੇ ਸ਼ੁਰੂ ਹੋਣਗੇ। ਕਈ ਥਾਵਾਂ ਦੇ ਉੱਤੇ ਕਹਿੰਦੇ ਵੀ ਪਹਿਲਾਂ ਤੁਹਾਡਾ ਟੈਂਪਰੇਚਰ ਵੀ ਚੈੱਕ ਕੀਤਾ ਜਾਵੇਗਾ। ਸੋ 169 ਦੇ ਕਰੀਬ ਜਿਹੜੇ ਨਵੇਂ ਆਫਿਸਿਸ ਆ DMV ਦੇ ਉਹ ਖੋਲ੍ਹਣ ਜਾ ਰਹੇ ਆ, ਜਿਹੜੇ ਬੰਦ ਹੋਏ ਹੋ ਸੀ। ਜਿਸ ਤਰ੍ਹਾਂ ਤੁਸੀਂ ਦੱਸਿਆ ਹੈਗਾ ਆ, ਕਾਫੀ ਕੰਡੀਸ਼ਨਸ ਲਾਈਆਂ ਗਈਆਂ। ਜਿਹੜੇ ਵੀ ਕਸਟਮਰ ਹੋਊਗੇ ਉਹਨਾਂ ਨੂੰ ਫੇਸ ਕਵਰਿੰਗ 6 ਫੁੱਟ ਦੇ ਡਿਫਰੈਂਸ 'ਤੇ ਰਹਿਣਾ ਪਊਗਾ। ਇੰਪਲਾਈ ਵੀ ਜਿਹੜੇ ਆ ਫੇਸ ਮਾਸਕ ਪਾਉਣਗੇ ਅਤੇ ਫਿਜ਼ੀਕਲ ਡਿਸਟੈਂਸ ਰੱਖਣਗੇ, ਅਤੇ ਜਿਹੜੀਆਂ ਮੋਸਟਲੀ ਕਹਿੰਦੇ ਆਊਟਸਾਈਡ ਬਿਲਡਿੰਗ ਦੇ ਖੜਨਾ ਪਊਗਾ ਲਾਈਨ ਲਾ ਕੇ, ਟੈਕਸਟ ਕਰਕੇ ਉਹਨਾਂ ਨੂੰ ਦੱਸਿਆ ਜਾਊਗਾ ਇਹ ਆ ਜਾਓ ਤੁਹਾਡੀ ਵਾਰੀ ਆ ਗਈ, ਤੁਹਾਡੀ ਵਾਰੀ ਆ ਗਈ ਹੈਗੀ ਆ। ਜਿਹੜੀ ਫੁੱਲ ਲਿਸਟ ਜਿਹੜੀਆਂ ਸਰਵਿਸਿਜ਼ ਆਫਰ ਹੋਣਗੀਆਂ DMV 'ਤੇ ਉਹਨਾਂ ਨੇ ਇਹ ਕਿਹਾ ਹੈਗਾ ਰਜਿਸਟ੍ਰੇਸ਼ਨ ਅਤੇ ਜਿਹੜੀਆਂ ਕੋਈ ਵੀ ਤੁਹਾਡੀਆਂ ਕਾਰਾਂ ਇੰਪਾਊਂਡ ਹੋਈਆਂ ਹੈਗੀਆਂ ਬਿਕੋਜ਼ ਆਫ ਰਜਿਸਟ੍ਰੇਸ਼ਨ ਰਿਲੇਟਡ ਇਸ਼ੂਜ਼ ਉਹ ਹੋ ਸਕਦੀਆਂ। ਰੀਇਨਸਟੇਟ ਸਸਪੈਂਡਡ ਲਾਇਸੈਂਸ, ਅਪਲਾਈ ਫॉर ਰਿਡਿਊਸ ਫੀਸ ਔਰ ਨੋ ਫੀ ਆਈਡੈਂਟੀਫਿਕੇਸ਼ਨ ਕਾਰਡ, ਪ੍ਰੋਸੈਸਿੰਗ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਟ੍ਰਾਂਜੈਕਸ਼ਨਸ, ਅਪਲਾਈਂਗ ਫॉर ਅ ਡਿਸੇਬਲਡ ਪਰਸਨ ਪਾਰਕਿੰਗ ਪਲੈਕਡ, ਅਤੇ ਇਸੇ ਤਰ੍ਹਾਂ ਕੋਈ ਐਡਿੰਗ ਐਨ ਐਂਬੂਲੈਂਸ ਸਰਟੀਫਿਕੇਟ ਔਰ ਫਾਇਰ ਫਾਈਟਰ ਐਂਡੋਰਸਮੈਂਟ ਜਿਹੜੀ ਹੁੰਦੀ ਹੈ ਡਰਾਈਵਿੰਗ ਲਾਇਸੈਂਸ ਦੇ ਉੱਤੇ, ਅਤੇ ਵੈਰੀਫਾਈਂਗ ਏ ਟ੍ਰਾਂਜ਼ਿਟ ਟ੍ਰੇਨਿੰਗ ਡਾਕੂਮੈਂਟ, ਅਤੇ ਪ੍ਰੋਸੈਸਿੰਗ DMV ਐਕਸਪ੍ਰੈਸ ਕਸਟਮਰ ਫॉर ਰੀਅਲ ID ਟ੍ਰਾਂਜੈਕਸ਼ਨਸ, ਅਤੇ ਵਹੀਕਲ ਆਈਡੈਂਟੀਫਿਕੇਸ਼ਨਸ। ਇਹ ਚੀਜ਼ਾਂ ਜਿਹੜੀਆਂ ਆ ਦੁਬਾਰਾ ਕੀ ਖੁੱਲ੍ਹ ਗਈਆਂ ਹੈਗੀਆਂ। ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਵੀ ਜੇ ਨਜ਼ਰ ਮਾਰਦੇ ਜਾਈਏ ਤਾਂ ਕਹਿੰਦੇ ਵੀ ਜਿਹੜੇ ਸੈਨੇਟ ਡੈਮੋਕ੍ਰੇਟਸ ਆ ਉਹਨਾਂ ਦੇ ਦੁਆਰਾ ਜਿਹੜਾ ਰਿਪਬਲਿਕਨਸ ਦੇ ਦੁਆਰਾ ਪੁਲਿਸ ਰਿਫਾਰਮ ਬਿੱਲ ਲਿਆਂਦਾ ਜਾ ਰਿਹਾ ਸੀ, ਪੁਸ਼ ਕੀਤਾ ਜਾ ਰਿਹਾ ਸੀ, ਉਸ ਨੂੰ ਉਹਨਾਂ ਨੇ ਬਲੌਕ ਕਰ ਦਿੱਤਾ ਆ। ਅਤੇ ਜਿਹੜੇ ਸੈਨੇਟ ਡੈਮੋਕ੍ਰੇਟਸ ਇਹ ਮੰਗ ਕਰ ਰਹੇ ਆ ਵੀ ਦੋਨੋਂ ਪਾਰਟੀਆਂ ਦੇ ਜਿਹੜੇ ਲੋਕ ਨੇ ਉਹ ਮਿਲ ਕੇ ਇੱਕ ਬਾਈ ਪਾਰਟੀਜ਼ਨ ਪਲਾਨ ਜਿਹੜਾ ਉਹ ਬਣਾਉਣ ਤਾਂ ਜੋ ਜਿਹੜਾ ਸਾਰਿਆਂ ਨੂੰ ਮਨਜ਼ੂਰ ਹੋਵੇ ਅਤੇ ਇਹ ਜਿਹੜਾ ਪੁਲਿਸ ਰਿਫਾਰਮ ਬਿੱਲ ਆ ਕੋਈ ਹੋ ਸਕੇ। ਡੈਮੋਕ੍ਰੇਟਸ ਨੇ ਵੀ ਆਪਣੇ ਪੱਧਰ ਦੇ ਉੱਤੇ ਲੈਜਿਸਲੇਸ਼ਨ ਜਿਹੜਾ ਉਹ ਲਿਆਂਦਾ ਸੀਗਾ, ਜਿਸ ਨੂੰ GOP ਨੇ ਜਿਹੜਾ ਉਸ ਦਾ ਵਿਰੋਧ ਜਿਹੜਾ ਉਹ ਕੀਤਾ ਸੀਗਾ। ਇੱਧਰ ਰਿਪਬਲਿਕਨ ਨੇ ਜਿਹੜਾ ਲਿਆਂਦਾ ਆ ਉਸ ਨੂੰ ਡੈਮੋਕ੍ਰੇਟਸ ਨੇ ਜਿਹੜਾ ਉਹ ਬਲੌਕ ਕਰ ਦਿੱਤਾ ਆ। ਸੋ ਕਾਂਗਰਸ ਲੱਗਦਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਕੋਈ ਬਿੱਲ ਇਸ ਰਿਫਾਰਮ ਦੇ ਉੱਤੇ ਜਿਹੜਾ ਉਹ ਪਾਸ ਕਰ ਸਕੇਗੀ, ਜਿੰਨੀ ਦੇਰ ਤੱਕ ਕਿ ਦੋਨੋਂ ਪਾਰਟੀਆਂ ਇੱਕ ਸਾਂਝੇ ਪਲੇਟਫਾਰਮ ਦੇ ਉੱਤੇ ਇਕੱਠੀਆਂ ਜਿਹੜੀਆਂ ਉਹ ਨਹੀਂ ਹੋ ਜਾਂਦੀਆਂ। ਸੋ ਇਹ ਜਿਹੜਾ ਬਿੱਲ ਆ ਲੈਜਿਸਲੇਸ਼ਨ ਆ ਉਸ ਨੂੰ ਪਾਸ ਹੋਣ ਦੇ ਲਈ 60 ਵੋਟਾਂ ਦੀ ਸੈਨੇਟ ਦੇ ਵਿੱਚ ਜ਼ਰੂਰਤ ਹੈਗੀ ਆ, ਅਤੇ ਨਾ ਹੀ ਰਿਪਬਲਿਕਨ ਅਤੇ ਨਾ ਹੀ ਡੈਮੋਕ੍ਰੇਟਸ ਦੋਨਾਂ ਦੇ ਕੋਲ
ਜਿਹੜੀ ਇਹ ਜਿਹੜੀ ਮੈਜੋਰਟੀ ਐਬਸੋਲੂਟ ਮੈਜੋਰਟੀ ਜਿਹੜੀ ਉਹ ਮੌਜੂਦ ਨਹੀਂ ਹੈਗੀ। ਜੀ, ਅਗਲੀ ਖਬਰ ਜਿਹੜੀ ਆ ਲੇਕਵੁੱਡ ਤੋਂ ਆ ਰਹੀ ਆ। ਲੇਕਵੁੱਡ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਆਪਣੇ ਹੀ ਭਾਈਚਾਰੇ ਦਾ ਸਿੱਖ ਜਿਹੜਾ ਨੌਜਵਾਨ ਸੀ, ਉਸ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਕਾਰ ਦੇ ਨਾਲ ਰਨ ਓਵਰ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ। ਕਹਿੰਦੇ ਵੀ ਉਹ ਕਨਵੀਨੀਅੰਸ ਸਟੋਰ ਉੱਥੇ ਰਨ ਕਰਦਾ ਹੈਗਾ। ਲਖਵੰਤ ਸਿੰਘ ਨਾਮ ਦਾ ਬੰਦਾ ਪਿਛਲੇ 20 ਸਾਲਾਂ ਤੋਂ ਹੀ ਇਹ ਕੋਲੋਰਾਡੋ 'ਚ ਰਹਿੰਦਾ ਸੀ ਅਤੇ ਹੇਟ ਕ੍ਰਾਈਮ ਦੇ ਅੰਡਰ ਹੁਣ ਜਿਹੜੀ ਫੈਮਿਲੀ ਆ ਉਹ ਟਰਾਈ ਕਰ ਰਹੀ ਆ ਵੀ ਇਸ ਨੂੰ ਹੇਟ ਕ੍ਰਾਈਮ ਜਿਹੜਾ ਗਿਣਿਆ ਜਾਵੇ। ਸਿੱਖ ਕੋਲੀਸ਼ਨ ਵਾਲੇ ਜਿਹੜੇ ਆ ਉਹ ਕੇਸ ਜਿਹੜਾ ਫਾਈਟ ਕਰ ਰਹੇ ਆ ਅਤੇ ਆਪਾਂ ਦੇਖਦੇ ਹੀ ਆ ਵੀ ਕਿਸ ਤਰ੍ਹਾਂ ਜਿਹੜੇ ਆ ਕ੍ਰਾਈਮ ਉਹ ਵੱਧ ਰਹੇ ਆ। ਪਿਛਲੇ 2 ਦਿਨ ਪਹਿਲਾਂ ਇੱਕ ਰੈਸਟੋਰੈਂਟ ਜਿਹੜਾ ਆ ਉਹ ਵੀ ਇੱਕ ਆਪਣੇ ਸਿੱਖ ਦਾ ਹੀ ਰੈਸਟੋਰੈਂਟ ਸੀ ਸੈਂਟਾ ਫੇ ਦੇ ਵਿੱਚ। ਜੀ ਹਾਂ, ਸੈਂਟਾ ਫੇ ਦੇ ਵਿੱਚ, ਨਿਊ ਮੈਕਸੀਕੋ ਦੇ ਵਿੱਚ, ਅਤੇ ਬਲਜੀਤ ਸਿੰਘ ਉਹਦਾ ਓਨਰ ਆ ਅਤੇ ਉੱਥੇ ਕਾਫੀ ਗ੍ਰੈਫਿਟੀ ਵਗੈਰਾ ਜਿਹੜੀ ਆ ਲਿਖੀ ਗਈ ਅਤੇ ਉਹਨੂੰ ਇਕੱਲੀ ਗ੍ਰੈਫਿਟੀ ਨਹੀਂ, ਪੂਰੀ ਤਰ੍ਹਾਂ ਭੰਨ ਤੋੜ ਜਿਹੜਾ ਵੈਂਡਲਾਈਜ਼ ਕੀਤਾ। ਇਹ ਵਾਈਟ ਸੁਪਰਮੇਸਿਸਟ ਜਿਹੜੇ ਸੀਗੇ ਉਹਨਾਂ ਨੇ ਪੂਰੀ ਤਰ੍ਹਾਂ ਜਿਹੜੀ ਉਸ ਦੀ ਭੰਨ ਤੋੜ ਕੀਤੀ। ਉਸ ਨੂੰ ਕਿਹਾ ਵੀ ਜਾ ਆਪਣੇ ਮੁਲਕ ਵਾਪਸ ਚਲ ਜਾ, ਐਫ ਵਰਡ, ਐਨ ਵਰਡ, ਆਈਸਿਸ, ਹੋਰ ਪਤਾ ਨਹੀਂ ਕਿੱਦਾਂ ਦੇ ਜਿਹੜੀਆਂ ਭੈੜੀ ਸ਼ਬਦਾਵਲੀ ਜਿਹੜੀ ਆ ਉਸ 'ਤੇ ਜਿਹੜੀ ਉਸ ਰੈਸਟੋਰੈਂਟ ਦੇ ਉੱਤੇ ਜਿਹੜੀ ਉਹ ਲਿਖੀ ਗਈ ਆ। ਸੋ ਇਹ ਇੱਕ ਬਹੁਤ ਹੀ ਮਾੜੀ ਜਿਹੜੀ ਆ ਘਟਨਾ ਇਹ ਵਾਪਰੀ ਆ ਅਤੇ ਇੱਥੋਂ ਇਹ ਪਤਾ ਲੱਗਦਾ ਵੀ ਕਿਸ ਤਰੀਕੇ ਦੇ ਨਾਲ ਕਈ ਲੋਕ ਜਿਹੜੇ ਆ ਉਹ ਆਪਣੀ ਜਿਹੜੀ ਇਮੀਗਰੈਂਟ ਕਮਿਊਨਿਟੀ ਆ ਉਸ ਦੇ ਖਿਲਾਫ ਕਿੰਨੀ ਜਿਹੜੀ ਹੇਟਹੀਣ ਭਾਵਨਾ ਦੇ ਨਾਲ ਜਿਹੜੇ ਉਹਨਾਂ ਨੂੰ ਉਹ ਦੇਖਦੇ ਨੇ। ਜੀ, ਅਗਲੀ ਖਬਰ ਸਾਡੇ ਸੈਨੋਜ਼ੇ ਸ਼ਹਿਰ ਤੋਂ ਆ ਰਹੀ ਆ। ਸੈਨੋਜ਼ੇ ਦੇ ਵਿੱਚ ਇੱਕ ਸਮਰ ਸਕੂਲ ਜਿਹੜਾ ਆ, ਮਿਡਲ ਸਕੂਲ, ਉਹ ਖੁੱਲ੍ਹਣ ਜਾ ਰਿਹਾ ਹੈਗਾ ਇਸ ਸਮਰ ਦੇ ਵਿੱਚ। ਕਹਿੰਦੇ 60 ਦੇ ਕਰੀਬ ਬੱਚੇ ਆ ਜਿਹੜੀਆਂ ਵੱਖ-ਵੱਖ ਕਲਾਸਾਂ ਲਾਣਗੇ। 20 ਦਿਨਾਂ ਦੇ ਲਈ ਇਹ ਸਮਰ ਸਕੂਲ ਚੱਲੂਗਾ, ਸਨਰਾਈਜ਼ ਮਿਡਲ ਸਕੂਲ। ਅਤੇ ਡਿਸਟੈਂਸ ਫਿਜ਼ੀਕਲ ਜਿਹੜਾ ਆ ਉਹ ਪੂਰੀ ਤਰ੍ਹਾਂ ਰੱਖਿਆ ਜਾਊਗਾ। ਬੱਚੇ ਜਿਹੜੇ ਉਹ ਮਾਸਕ ਵਗੈਰਾ ਪਹਿਨ ਕੇ ਰੱਖਣਗੇ ਅਤੇ ਜਿਹੜੇ ਟੀਚਰਸ ਆ ਉਹ ਵੀ ਪੂਰੀ ਪ੍ਰੀਕਾਸ਼ਨ ਲੈ ਕੇ ਰੱਖਣਗੇ। ਸੋ ਇਹ ਇੱਕ ਤਰ੍ਹਾਂ ਨਾਲ ਜਿਹੜਾ ਹੈਗਾ ਆ ਟਰਾਇਲ ਹੀ ਆ ਵੀ ਕਿਸ ਤਰ੍ਹਾਂ ਜਿਹੜੇ ਥੋੜ੍ਹੇ ਬੱਚਿਆਂ ਦੀਆਂ ਕਲਾਸਾਂ ਆ ਉਹ ਆਉਣ ਵਾਲੇ ਜਦੋਂ ਸੈਸ਼ਨ ਸਟਾਰਟ ਹੋਣੇ ਆ ਉਹਨਾਂ ਦੇ ਵਿੱਚ ਸਟਾਰਟ ਕਰ ਸਕਦੇ ਆ। ਜੀ, ਅਗਲੀ ਖਬਰ ਹਰਜੋਤ ਸਿੰਘ ਜੀ ਸੈਕਰਾਮੈਂਟੋ ਤੋਂ ਆ। ਸੈਕਰਾਮੈਂਟੋ ਦੇ ਮਿਡ ਟਾਊਨ ਦੇ ਵਿੱਚ ਇੱਕ ਜ਼ੀਬਰਾ ਕਲੱਬ ਐਟ ਪੀ ਕਰਕੇ ਨਾ ਇੱਕ ਬਾਰ ਆ, ਉਹਨਾਂ ਨੂੰ ਜਿਹੜਾ ਹੁਣ ਸ਼ਟ ਡਾਊਨ ਕਰਨਾ ਪਿਆ। ਕਾਰਨ ਕੀ ਹੋਇਆ? ਕਹਿੰਦੇ ਵੀ ਉੱਥੇ ਇੱਕ ਆਇਆ ਕਸਟਮਰ, ਉਹ ਕਰੋਨਾ ਵਾਇਰਸ ਪੋਜ਼ੀਟਿਵ ਸੀਗਾ। ਸੋ ਬਹੁਤ ਸਾਰੇ ਲੋਕ ਰੀਓਪਨਿੰਗ ਦੇ ਚੱਕਰ ਦੇ ਵਿੱਚ ਅਜਿਹੀਆਂ ਭੀੜੀਆਂ ਥਾਵਾਂ ਦੇ ਉੱਤੇ ਜਿੱਥੇ ਮੋਢੇ ਦੇ ਨਾਲ ਮੋਢਾ ਖਹਿੰਦਾ ਆ ਉਹ ਉੱਥੇ ਜਾ ਰਹੇ ਨੇ। ਅਤੇ ਖਾਸ ਕਰਕੇ ਅਜਿਹੇ ਲੋਕ ਵੀ ਜਿਹੜੇ ਕਈ ਉੱਥੇ ਜਾ ਰਹੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਆ ਵੀ ਉਹਨਾਂ ਨੂੰ ਵੀ ਕਰੋਨਾ ਵਾਇਰਸ ਹੋਇਆ ਪਿਆ ਆ। ਸੋ ਹੋਰ ਕਈ ਲੋਕਾਂ ਨੂੰ ਜਿਹੜਾ ਉਹ ਖਤਰੇ ਦੇ ਵਿੱਚ ਨਾਲ ਦੇ ਨਾਲ ਇਹ ਪਾ ਰਹੇ ਨੇ। ਸੋ ਜਿਹੜੇ ਉਸ ਬਾਰ ਵਾਲਿਆਂ ਨੇ ਕਿਹਾ ਵੀ ਅਸੀਂ ਡਿਸਇਨਫੈਕਟ ਕਰਨ ਲੱਗੇ ਆ ਸਾਰੀ ਬਾਰ ਨੂੰ ਅਤੇ ਸਾਰੇ ਸਟਾਫ ਨੂੰ ਜਿਹੜਾ ਉਹ ਟੈਸਟ ਕਰਾਂਗੇ। ਹਾਲ ਦੀ ਘੜੀ ਇਹ ਪਤਾ ਨਹੀਂ ਲੱਗਾ ਵੀ ਉਸ ਕਸਟਮਰ ਦੇ ਕੰਟੈਕਟ ਦੇ ਵਿੱਚ ਹੋਰ ਕਿੰਨੇ ਲੋਕ ਜਾਂ ਇਹਨਾਂ ਦੇ ਇੰਪਲੋਈ ਜਿਹੜੇ ਉਹ ਕਿਹੜੇ ਉਹ ਆਏ ਸੀਗੇ। ਜੀ, ਸੋ ਬਿਲਕੁਲ ਹਜੇ ਸਾਰੇ ਜਿਹੜੀਆਂ ਕਾਉਂਟੀਜ਼ ਆ ਉਹਨਾਂ 'ਚ ਬਾਰ ਅਤੇ ਰੈਸਟੋਰੈਂਟ ਨਹੀਂ ਓਪਨ। ਕਈ ਜਗ੍ਹਾ ਦੇ ਵਿੱਚ ਜਿਹੜੇ ਰੈਸਟੋਰੈਂਟ ਓਪਨ ਆ ਉਹਨਾਂ ਨੂੰ ਇਹ ਕਿਹਾ ਗਿਆ ਵੀ ਅੰਦਰ ਨਾ ਸਿਟ ਇਨ ਨਾ ਹੋਵੇ, ਬਾਹਰ ਜੇ ਥਾਂ ਹੈਗੀ। ਸੋ ਬਹੁਤ ਸਾਰੀਆਂ ਹੁਣ ਜਿਹੜੇ ਸ਼ਹਿਰ ਆ ਜਿਨ੍ਹਾਂ ਦੇ ਡਾਊਨ ਟਾਊਨ ਆ ਉੱਥੇ ਜਿਹੜੇ ਸਿਟੀ ਵਾਲੇ ਆ ਉਹ ਅਲਾਓ ਕਰ ਰਹੇ ਵੀ ਉਹ ਜਿਹੜੀ ਉਹਨਾਂ ਦੇ ਮੇਨ ਸਟਰੀਟ ਹੋਵੇ ਉਹਨੂੰ ਬੰਦ ਕਰਕੇ ਉੱਥੇ ਜਿਹੜੀਆਂ ਸੀਟਾਂ ਜਿਹੜੀਆਂ ਰੱਖੀਆਂ ਜਾ ਸਕਣ, ਚੇਅਰਸ, ਟੇਬਲ, ਤਾਂ ਕਿ ਲੋਕ ਖੁੱਲ੍ਹੀ ਜਗ੍ਹਾ ਦੇ ਵਿੱਚ ਜਿਹੜਾ ਆ ਆਪਣਾ ਜੋ ਵੀ ਆ ਖਾਣਾ ਪਾਣੀ ਖਾ ਸਕਣ, ਤਾਂ ਕਿ ਜਿਹੜੀ ਕਰੋਨਾ ਵਾਇਰਸ ਜਿਹੜੀ ਘੱਟ ਫੈਲੇ। ਪਰ ਜਿਸ ਤਰ੍ਹਾਂ ਜਿਹੜੀ ਕੇਸਾਂ ਦੀ ਗਿਣਤੀ ਵੱਧਦੀ ਜਾ ਰਹੀ ਆ ਸੋ ਬਹੁਤ ਹੀ ਜ਼ਿਆਦਾ ਪ੍ਰੀਕਾਸ਼ਨ ਦੀ ਜ਼ਰੂਰਤ ਹੈਗੀ ਆ। ਜੀ ਬਿਲਕੁਲ, ਆਪਣੇ ਸੈਨ ਹੋਜ਼ੇ ਦੇ ਵਿੱਚ ਸੈਨ ਪੈਡਰੋ ਸਕੇਅਰ ਕਰਕੇ ਉੱਥੇ ਇਹੀ ਕੁਛ ਜਿਹੜਾ ਹੁਣ ਕਰਨ ਜਾ ਰਹੇ ਵੀ ਟ੍ਰੈਫਿਕ ਦੇ ਲਈ ਉਹ ਰੋਡ ਨੂੰ ਉਹਨਾਂ ਨੇ ਰੋਕਣਾ ਆ ਅਤੇ ਫਿਰ ਉੱਥੇ ਜਿਹੜੇ ਰੈਸਟੋਰੈਂਟਸ ਹੈਗੇ ਆ ਅਤੇ ਉਹਨਾਂ ਨੂੰ ਬਾਹਰ ਬੈਠਣ ਦਾ ਜਿਹੜਾ ਬਿਠਾ ਕੇ ਜਿਹੜਾ ਖਵਾਉਣ ਦਾ ਮੌਕਾ ਆ ਉਹ ਦਿੱਤਾ ਜਾਵੇਗਾ। ਜੀ, ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, US ਦੇ ਦੁਆਰਾ ਜਿਹੜਾ ਆਈਸਿਸ ਦਾ ਲੀਡਰ ਆ ਉਸ ਦੇ ਉੱਤੇ ਜਿਹੜਾ ਇਨਾਮ ਆ ਉਸ ਨੂੰ ਡਬਲ ਕਰ ਦਿੱਤਾ ਗਿਆ ਆ। $10 ਮਿਲੀਅਨ ਦੀ ਜਿਹੜੀ ਬਾਉਂਟੀ ਆ ਕਹਿੰਦੇ ਵੀ ਉਸ ਦੇ ਉੱਤੇ ਰੱਖੀ ਗਈ ਆ। ਆਮਿਰ ਮੁਹੰਮਦ ਸੀਆ ਅਬਦੁੱਲਾ ਰਹਿਮਾਨ ਅਲ ਮਲਵਾ ਜਿਹੜਾ ਇਸ ਦੇ ਉੱਤੇ ਜਿਹੜਾ ਉਹ ਰੱਖਿਆ ਗਿਆ ਹੈਗਾ ਆ। ਅਤੇ ਕਹਿੰਦੇ ਵੀ 2019 ਅਕਤੂਬਰ ਦੇ ਵਿੱਚ ਅਬੂ ਬਕਰ ਅਲ ਬਗਦਾਦੀ ਉਸ ਦੀ ਮੌਤ ਤੋਂ ਬਾਅਦ ਦੇ ਵਿੱਚ ਇਹ ਆਈਸਿਸ ਦਾ ਮੁਖੀ ਜਿਹੜਾ ਉਹ ਬਣਿਆ ਸੀਗਾ ਅਤੇ ਅਮਰੀਕਾ ਦੇ ਦੁਆਰਾ $10 ਮਿਲੀਅਨ ਦਾ ਅਵਾਰਡ ਜਿਹੜਾ ਆ ਉਹ ਰੱਖਿਆ ਗਿਆ ਆ ਵੀ ਕਹਿੰਦੇ ਵੀ ਜਿਸ ਦੀ ਵੀ ਇਨਫੋਰਮੇਸ਼ਨ ਦੇ ਨਾਲ ਇਸ ਦੇ ਫੜੇ ਜਾਣ ਦੇ ਵਿੱਚ ਸਹਾਇਤਾ ਹੋਵੇਗੀ। ਸੋ ਆਪਣੇ ਇਹ ਜਿਹੜਾ ਆਈਸਿਸ ਦੇ ਨਾਲ ਸੰਬੰਧਿਤ ਸੀਗਾ। ਜੀ,
ਇਹ ਸਾਡਾ ਖਬਰਾਂ ਦਾ ਜਿਹੜਾ ਸਮਾਂ ਆ ਉਹ ਵੀ ਸਮਾਪਤ ਹੋਣ ਵਾਲਾ, ਪਰ ਜਾਂਦੇ ਜਾਂਦੇ ਆਪਾਂ ਇੱਕ ਬਹੁਤ ਹੀ ਇੰਪੋਰਟੈਂਟ ਖਬਰ ਸਾਂਝੀ ਕਰਨੀ ਆ, ਖਾਸ ਕਰਕੇ ਜੱਗੀ ਜੌਲ ਨੂੰ ਲੈ ਕੇ। ਸਾਰਿਆਂ ਨੂੰ ਪਤਾ ਆ ਵੀ ਇੰਗਲੈਂਡ ਦਾ ਸਿਟੀਜ਼ਨ ਇੰਡੀਆ ਦੇ ਵਿੱਚ ਉਸ ਨੂੰ ਅਰੈਸਟ ਕੀਤਾ ਗਿਆ ਹੁਣ ਬਹੁਤ ਸਮਾਂ ਹੋ ਗਿਆ, ਅਤੇ ਉਹਦੀ ਜਿਹੜੀ ਜ਼ਮਾਨਤ ਦੀ ਅਰਜ਼ੀ ਦਿੱਤੀ ਹੋਈ ਸੀਗੀ। ਸੋ ਉਹ ਜਿਹੜੀ ਜਿਹੜੀ ਉੱਥੇ ਦੇ ਜੱਜ ਆ ਉਹਨਾਂ ਨੇ ਡਿਸਮਿਸ ਕਰ ਦਿੱਤੀ ਹੈਗੀ ਆ। ਸੋ ਇਹ ਦੇਖੋ ਪਈ ਜਿਹੜਾ ਇੱਕ ਜ਼ਾਲਮ ਪੁਲਿਸ ਅਫਸਰ ਜਿਹੜਾ ਸਮੇਧ ਸੈਣੀ ਆ, ਜਿਸ ਨੇ ਹਜ਼ਾਰਾਂ ਹੀ ਨੌਜਵਾਨਾਂ ਦਾ ਜਿਹੜਾ ਕਤਲੇਆਮ ਕੀਤਾ ਹੈਗਾ ਆ, ਉਸ ਦੀ ਜਿਹੜੀ ਆ ਜ਼ਮਾਨਤ ਉਹ ਤਾਂ 1 ਮਹੀਨੇ ਦੇ ਵਿੱਚ ਹੋ ਜਾਂਦੀ ਆ। ਸੋ ਇਹਨੂੰ ਜਿਹੜੇ ਆ ਸਾਲਾਂ ਬੱਧੀ ਹੋ ਗਏ ਹੈਗੇ ਆ ਜੱਗੀ ਜੌਲ ਨੂੰ। ਸੋ ਇਹਦੀ ਜਿਹੜੀ ਜ਼ਮਾਨਤ ਦੀ ਐਪਲੀਕੇਸ਼ਨ ਦਿੱਤੀ ਹੋ ਸੀ, ਅਤੇ ਅੱਜ ਉੱਥੇ ਦੀ ਜਿਹੜੀ ਕੋਰਟ ਆ ਉਹਨਾਂ ਨੇ ਨਾ ਕਰ ਦਿੱਤੀ ਆ ਵੀ ਨਹੀਂ, ਅਸੀਂ ਇਹਨੂੰ ਜਿਹੜੀ ਆ ਬੇਲ ਨਹੀਂ ਦੇਣੀ। ਪਰ ਦੂਜੇ ਪਾਸੇ ਜਿਹੜੀ ਆਪਣੀ ਕੌਮ ਦੀ ਬੜੀ ਤਰਾਸਦੀ ਹੈਗੀ ਆ, ਪਹਿਲਾਂ ਟਕਸਾਲੀ ਅਤੇ ਮਿਸ਼ਨਰੀ ਆਪਸ 'ਚ ਹੀ ਫਸਦੇ ਸੀ, ਹੁਣ ਟਕਸਾਲੀ ਫਸੀ ਜਾਂਦੇ ਆ, ਮਿਸ਼ਨਰੀ ਫਸੀ ਜਾਂਦੇ ਆ। ਕਿਸੇ ਨੂੰ ਹੈ ਹੀ ਨਹੀਂ ਵੀ ਸਾਡਾ ਜਿਹੜਾ ਆ ਸਾਡੇ ਨਾਲ ਕਿੰਨਾ ਧੱਕਾ ਹੋ ਰਿਹਾ। ਜਿਹੜੇ ਨੌਜਵਾਨ ਆ ਜਿਹਦਾ ਕੋਈ ਕਸੂਰ ਨਹੀਂ ਹੈ, ਸਿਰਫ ਵਿਆਹ ਕਰਾਉਣ ਗਿਆ ਸੀ ਆਪਣਾ, ਅਤੇ ਠੀਕ ਆ ਉਹ ਵੈਬਸਾਈਟ ਜਿਹੜਾ ਨੈਵਰ ਫੋਰਗੇਟ 84 ਉਹਦਾ ਵਨ ਆਫ ਦਾ ਐਡਮਿਨ ਸੀਗਾ। ਇਹ ਕੋਈ ਕ੍ਰਾਈਮ ਨਹੀਂ ਹੈ। ਜਦ ਇੰਡੀਆ ਦੀ ਸੁਪਰੀਮ ਕੋਰਟ ਦਾ ਜਸਟਿਸ ਜਿਹੜਾ ਉਹ ਇਹ ਕਹਿ ਰਿਹਾ ਆ ਵੀ ਜੇ ਕੋਈ ਖਾਲਿਸਤਾਨ ਮੰਗਦਾ ਆ ਜਾਂ ਖਾਲਿਸਤਾਨ ਦੀ ਗੱਲ ਕਰਦਾ, ਇਹ ਕ੍ਰਾਈਮ ਨਹੀਂ ਹੈਗਾ। ਲੀਗਲ ਤਰੀਕੇ ਨਾਲ ਕੋਈ ਵੀ ਮੰਗ ਸਕਦਾ ਐਜ਼ ਲੌਂਗ ਐਜ਼ ਕੋਈ ਵਾਇਲੈਂਸ ਨਹੀਂ ਹੈਗੀ। ਸੋ ਦੇਖੋ ਵੀ ਇੱਕ ਵੈਬਸਾਈਟ ਦਾ ਇਹ ਐਡਮਿਨ ਨੂੰ ਵਿਆਹ ਕਰਾਉਣ ਗਏ ਨੂੰ ਉੱਥੇ ਅਰੈਸਟ ਕਰ ਲਿਆ, ਅਤੇ ਹੁਣ ਕਿੰਨਾ ਟਾਈਮ ਹੋ ਗਿਆ, ਅਤੇ ਉਹਦੇ ਨਾਲ ਪੂਰਾ ਧੱਕਾ ਹੋ ਰਿਹਾ ਹੈਗਾ। ਅਤੇ ਆਪਣੀ ਕੌਮ ਜਿਹੜੀ ਆ ਉਹ ਵੀ ਛੋਟੇ ਮੁੱਦਿਆਂ ਦੇ ਵਿੱਚ ਕੋਈ ਮਾੜੇ ਮੁੱਦਿਆਂ 'ਚ ਲੜੀ ਜਾਂਦੀ ਹੈਗੀ ਆ, ਕਿਸੇ ਨੂੰ ਫਿਕਰ ਹੀ ਨਹੀਂ ਹੈਗਾ। ਸੋ ਸਾਨੂੰ ਸਾਰਿਆਂ ਨੂੰ ਰਲ ਕੇ ਜਿਹੜਾ ਆ ਜੱਗੀ ਜੌਲ ਆ ਉਹਦਾ ਸਾਥ ਦੇਣਾ ਚਾਹੀਦਾ ਆ। ਉੱਥੇ ਜੋ ਵੀ ਕਾਂਗਰਸਮੈਨ ਆ, ਜੋ ਵੀ ਉੱਥੇ ਦੇ MP ਆ, ਉਹਨਾਂ ਨੂੰ ਕੰਟੈਕਟ ਕਰਨਾ ਚਾਹੀਦਾ ਆ। ਇੱਥੇ ਦੇ ਜਿਹੜੇ ਕਾਂਗਰਸਮੈਨ ਆ ਲਿਖਣਾ ਚਾਹੀਦਾ ਵੀ ਦੇਖੋ ਇੰਡੀਆ ਵਾਲੇ ਕਿੱਦਾਂ ਧੱਕਾ ਕਰਦੇ ਹੈਗੇ ਆ, ਤਾਂ ਕਿ ਫਿਰ ਜਿਹੜੀ ਪੂਰੀ ਦੁਨੀਆ ਦੇ ਵਿੱਚ ਉਹ ਐਕਸਪੋਜ਼ ਹੋ ਸਕਣ। ਜੀ ਅਤੇ ਜਾਂਦੇ ਹਰਜੋਤ ਸਿੰਘ ਜੀ ਦੱਸ ਜੀ ਵੀ ਵਾਲਟ ਡਿਜ਼ਨੀ ਵਰਲਡ ਦੇ ਜਿਹੜੇ EMPLOYEES ਆ ਉਹਨਾਂ ਨੇ ਇੱਕ ਪਟੀਸ਼ਨ ਜਿਹੜੀ ਆ ਉਹ ਪਾਈ ਹੋਈ ਆ। ਉਹ ਉਹਨਾਂ ਦਾ ਇਹ ਕਹਿਣਾ ਵੀ ਜਿਹੜਾ ਫਲੋਰੀਡਾ ਦੇ ਵਿੱਚ ਇਹ ਵਾਲਟ ਡਿਜ਼ਨੀ ਵਰਲਡ ਆ ਉਸ ਨੂੰ ਜਲਦੀ ਜਿਹੜਾ ਉਹ ਨਾ ਖੋਲ੍ਹਿਆ ਜਾਵੇ, ਜਿੱਦਾਂ ਕਰੋਨਾ ਵਾਇਰਸ ਦੇ ਕੇਸ ਇਸ ਟਾਈਮ ਫਲੋਰੀਡਾ ਦੇ ਵਿੱਚ ਵੱਧ ਰਹੇ ਆ। 7000 ਤੋਂ ਵੱਧ ਲੋਕਾਂ ਨੇ ਇਸ ਪਟੀਸ਼ਨ ਦੇ ਉੱਤੇ ਔਨਲਾਈਨ ਪਟੀਸ਼ਨ ਦੇ ਉੱਤੇ ਹੁਣ ਤੱਕ ਸਾਈਨ ਜਿਹੜਾ ਉਹ ਕੀਤਾ ਆ। ਆਲਰੇਡੀ ਉੱਥੇ ਜਿਹੜਾ ਯੂਨੀਵਰਸਲ ਸਟੂਡੀਓਜ਼ ਔਰਲੈਂਡੋ ਫਲੋਰੀਡਾ ਦੇ ਵਿੱਚ ਹੈਗਾ ਆ, ਉਸ ਨੂੰ ਪਹਿਲਾਂ ਹੀ ਜਿਹੜਾ ਉਹ ਖੋਲ੍ਹ ਦਿੱਤਾ ਆ। ਡਿਜ਼ਨੀ ਵਾਲੇ ਸੋਚਦੇ ਸੀਗੇ ਵੀ 11 ਜੁਲਾਈ ਨੂੰ ਜਿਹੜਾ ਆ ਇਹ ਓਪਨ ਕੀਤਾ ਜਾਊਗਾ, ਪਰ ਹੁਣ ਉੱਥੋਂ ਦੇ ਜਿਹੜੇ ਵਰਕਰਸ ਆ ਉਹ ਇਸ ਨੂੰ ਬੰਦ ਰੱਖਣ ਦੀ ਅਜੇ ਹਾਲ ਦੀ ਘੜੀ ਇਸ ਸਮੇਂ ਦੇ ਲਈ ਜਿਹੜੀ ਉਸ ਦੀ ਮੰਗ ਉਠਾ ਰਹੇ ਆ। ਉੱਧਰ ਵਾਲਮਾਰਟ ਨੇ ਜਿਹੜਾ ਉਹ ਇਹ ਆਖਿਆ ਆ ਵੀ ਉਹ ਜਿਹੜਾ ਮਿਸੀਸਿਪੀ ਦਾ ਜਿਹੜਾ ਫਲੈਗ ਆ ਉਹ ਆਪਣੇ ਸਟੋਰਾਂ ਦੇ ਉੱਤੇ ਜਿਹੜਾ ਉਹ ਨਹੀਂ ਲਹਿਰਾਉਣਗੇ, ਜਿਹੜੇ ਖਾਸ ਕਰਕੇ ਜਿਹੜੇ ਮਿਸੀਸਿਪੀ ਦੇ ਵਿੱਚ ਹੈਗੇ ਆ, ਅਤੇ ਜਾਂ ਕਹਿੰਦੇ ਵੀ ਔਨਲਾਈਨ ਵੀ ਜਿਹੜਾ ਉਸ ਨੂੰ ਡਿਸਪਲੇ ਨਹੀਂ ਕੀਤਾ ਜਾਊਗਾ, ਅਤੇ ਕਹਿੰਦੇ ਨਾ ਹੀ ਜਿਹੜਾ ਆ ਅਸੀਂ ਇਸ ਨੂੰ ਵੇਚਾਂਗੇ। ਕਹਿੰਦੇ ਵੀ ਜਿਹੜਾ ਵੀ ਕੋਈ ਫਲੈਗ ਜਿਸ ਦੇ ਵਿੱਚ ਕਨਫੈਡਰੇਸੀ ਦੇ ਚਿੰਨ੍ਹ ਜਿਹੜੇ ਉਹ ਹੈਗੇ ਆ, ਜਿਹੜੇ ਕਿ ਸਲੇਵਰੀ ਦੇ ਹੱਕ ਵਾਲੇ ਸੀਗੇ, ਅਸੀਂ ਉਹਨਾਂ ਦੇ ਨਾਲ ਕੋਈ ਤਾਲੁਕਾਤ ਜਿਹੜਾ ਉਹ ਨਹੀਂ ਰੱਖਣਾ ਚਾਹੀਦਾ। ਇਸ ਤੋਂ ਪਹਿਲਾਂ ਮਿਸੀਸਿਪੀ ਦੀਆਂ ਜਿਹੜੇ ਕਾਲਜਿਸ ਯੂਨੀਵਰਸਿਟੀਜ਼ ਆ ਉਸ ਨੂੰ ਜਿਹੜੀ SEC ਆ NCAA ਦੇ ਅਧੀਨ ਜਿਹੜੀ ਉਹ ਆਉਂਦੀ ਆ, ਉਹਨਾਂ ਦੇ ਨਾਲ ਜਿਹੜੀ ਉਹ ਆਉਂਦੀ ਆ, ਉਹਨਾਂ ਨੇ ਵੀ ਕਿਹਾ ਵੀ ਜੇ ਤੁਸੀਂ ਮਿਸੀਸਿਪੀ ਦਾ ਸਟੇਟ ਫਲੈਗ ਜੇ ਉਸ ਨੂੰ ਚੇਂਜ ਨਹੀਂ ਕਰਦੇ ਤਾਂ ਤੁਹਾਨੂੰ ਜਿਹੜਾ ਉਹ ਖੇਡਣ ਸਾਡੇ ਟੂਰਨਾਮੈਂਟਸ ਦੇ ਵਿੱਚ ਨਹੀਂ ਦਿੱਤਾ ਜਾਵੇਗਾ। ਸੋ ਇਹ ਇਸ ਟਾਈਮ ਜਿਹੜਾ ਕਨਫੈਡਰੇਸੀ ਦੇ ਖਾਸ ਕਰਕੇ ਚਿੰਨ੍ਹਾਂ ਨੂੰ, ਉਹਨਾਂ ਫਲੈਗਸ ਨੂੰ ਲੈ ਕੇ ਜਿਹੜਾ ਉਸ ਦਾ ਖਾਸਾ ਵਿਰੋਧ ਆ ਉਹ ਸਾਹਮਣੇ ਆ ਰਿਹਾ ਹੈਗਾ ਜੀ। ਸੋ ਬਿਲਕੁਲ ਹੁਣ ਸਾਡਾ ਸਮਾਂ ਸਮਾਪਤ ਹੈ ਇਸ ਪ੍ਰੋਗਰਾਮ ਦਾ, ਅਤੇ ਆਪਾਂ ਤੁਹਾਨੂੰ ਸ਼ਾਮ ਨੂੰ ਫਿਰ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਮਿਲਾਂਗੇ। ਇੱਕ ਵਾਰੀ ਫਿਰ ਬੇਨਤੀ ਕਰਦੇ ਹਾਂ, ਜਿਹੜਾ YouTube ਆ ਪੰਜਾਬੀ ਰੇਡੀਓ USA ਦਾ, ਉਹਨੂੰ ਸਬਸਕ੍ਰਾਈਬ ਕਰੋ। ਉਹਦੀ ਕੋਈ ਕੋਸਟ ਨਹੀਂ ਹੈਗੀ, ਫ੍ਰੀ ਹੈਗਾ, ਕਿਉਂਕਿ ਅਸੀਂ ਸਾਰੇ ਪ੍ਰੋਗਰਾਮ ਜਿਹੜੇ ਆ ਹੁਣ ਉਹ YouTube 'ਤੇ ਹੀ ਕਰਨੇ ਹੈਗੇ ਆ ਆਉਣ ਵਾਲੇ ਕੁਛ ਕੁ ਦਿਨਾਂ ਤੋਂ। ਉਹਦਾ ਰੀਜ਼ਨ ਆਪਾਂ ਵਾਰ-ਵਾਰ ਦੱਸਦੇ ਰਹੇ ਹਾਂ, ਕਿਉਂਕਿ ਫਿਰ ਸਾਨੂੰ ਸਰੋਤੇ ਕਾਲਸ ਬਹੁਤ ਕਰਦੇ ਵੀ ਤੁਸੀਂ ਆਹ ਸ਼ੋਅ ਕੀਤਾ ਸੀ, ਲੱਭਦਾ ਨਹੀਂ ਆ ਵੀ ਲੱਭਦਾ ਨਹੀਂ ਹੈ। ਸੋ ਉੱਥੋਂ ਡੇਟ ਤੋਂ ਲੱਭਣਾ ਬੜਾ ਸੌਖਾ ਹੋਊਗਾ। ਸੋ ਆਪਾਂ ਵੀ ਦੱਸ ਸਕਾਂਗੇ ਭਾਈ ਇੰਨੀ ਡੇਟ ਨੂੰ ਇਸ ਤਰੀਕ ਵਾਲਾ ਸਵੇਰ ਵਾਲਾ ਪ੍ਰੋਗਰਾਮ ਤੁਸੀਂ ਚੈੱਕ ਕਰ ਲਓ, ਉੱਥੇ ਸਾਰੀ ਇਨਫੋਰਮੇਸ਼ਨ ਹੈਗੀ ਆ ਜੀ। ਬਿਲਕੁਲ। ਸੋ ਵੈਸੇ ਵੀ ਕਿਉਂਕਿ ਉਹ ਵੀਡੀਓ ਪਲੇਟਫਾਰਮ ਮੇਜਰ ਹੈਗਾ ਆ, ਅਤੇ ਉੱਥੇ ਜਿਹੜੇ ਕਾਫੀ ਜ਼ਿਆਦਾ ਲੋਕ ਆਲਰੇਡੀ ਹੈਗੇ ਆ। ਸੋ ਜਿਹੜੇ ਵੀ ਇਸ ਟਾਈਮ ਫੇਸਬੁੱਕ ਦੇ ਉੱਤੇ ਤੁਸੀਂ ਸਾਨੂੰ ਦੇਖ ਰਹੇ ਹੋ, ਸੁਣ ਰਹੇ ਹੋ, ਉਹਨਾਂ ਨੂੰ ਬੇਨਤੀ ਆ ਵੀ ਜਿਹੜਾ ਅਸੀਂ ਵੀਡੀਓ ਦੇ ਉੱਤੇ ਜਿਹੜਾ ਡਿਸਕ੍ਰਿਪਸ਼ਨ ਪਾਈ ਆ ਉਸ ਦੇ ਵਿੱਚ ਅਸੀਂ ਲਿੰਕ ਪਾਇਆ ਹੈ YouTube ਦਾ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ। ਉਸ ਦੇ ਉੱਤੇ ਕਲਿੱਕ ਕਰਕੇ ਜਿਹੜਾ ਸਬਸਕ੍ਰਾਈਬ ਜਿਹੜਾ ਉਹ ਤੁਸੀਂ ਕਰੋ,
ਤੇ ਬਾਅਦ ਦੇ ਵਿੱਚ ਜਿਹੜੀ ਉੱਥੇ ਬੈਲ ਦੀ ਆਈਕਨ ਹੈਗਾ ਉਸ ਨੋਟੀਫਿਕੇਸ਼ਨ ਨੂੰ ਕਲਿੱਕ ਕਰੋ ਤਾਂ ਜੋ ਜਦੋਂ ਵੀ ਪੰਜਾਬੀ ਰੇਡੀਓ USA ਲਾਈਵ ਆਵੇ ਜਾਂ ਕੋਈ ਨਵੀਂ ਵੀਡੀਓ ਤਾਂ ਪੋਸਟ ਕਰਦਾ ਆ ਉਸ ਦੀ ਜਿਹੜੀ ਇੰਡੀਕੇਸ਼ਨ ਤੁਹਾਨੂੰ ਨਾਲ ਦੇ ਨਾਲ ਤੁਹਾਡੇ ਸਮਾਰਟਫੋਨ ਦੇ ਉੱਤੇ ਜਿਹੜੀ ਉਹ ਆ ਜਾਇਆ ਕਰੂਗੀ। ਸੋ ਇਹ ਬਿਲਕੁਲ ਜ਼ਰੂਰ ਵੱਧ ਤੋਂ ਵੱਧ ਕਰੋ। ਜਿੰਨੇ ਤੁਹਾਡੇ ਰਿਸ਼ਤੇਦਾਰ ਹੈਗੇ ਆ ਅਮਰੀਕਾ ਆਉਣਾ ਚਾਹੁੰਦੇ ਆ ਜਿਹੜੇ ਜਾਂ ਰਿਲੇਟਡ ਹੈਗੇ ਆ ਇੰਡੀਆ 'ਚ ਆ ਹੋਰ ਕਿਤੇ ਵੀ ਆ, ਕਿਉਂਕਿ ਹੁਣ ਨੈਕਸਟ ਮੁੱਦਾ ਜਿਹੜਾ ਆ ਉਹ ਇਮੀਗ੍ਰੇਸ਼ਨ ਦਾ ਬਹੁਤ ਇੰਪੋਰਟੈਂਟ ਹੋਊਗਾ ਆਉਣ ਵਾਲੇ ਮਹੀਨਿਆਂ ਦੇ ਵਿੱਚ, ਤੇ ਉਹਦੇ ਸੰਬੰਧ ਦੇ ਵਿੱਚ ਅਸੀਂ ਸਪੈਸ਼ਲ ਜਿਹੜੇ ਲਾਇਰ ਆ ਉਹਨਾਂ ਨੂੰ ਲੈ ਕੇ ਆਉਂਦੇ ਆ। ਉਹ ਤੁਹਾਨੂੰ ਅਪਡੇਟ ਮਿਲਦੀ ਰਹੂਗੀ। ਜੇ YouTube ਸਬਸਕ੍ਰਾਈਬ ਹੋਊਗੇ ਉਹ ਕਿਸੇ ਟਾਈਮ ਵੀ ਸੁਣ ਸਕਦੇ, ਕਿਤੇੋਂ ਵੀ ਸੁਣ ਸਕਦੇ ਜੀ। ਤੇ ਹੁਣ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕੰਬੀਰ ਸਿੰਘ ਤੇ ਵੱਲੋਂ। ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Upacity 1450 AM, KIID Sacramento 1470 AM, KWRU Fresno 1300 AM, KL